ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਪਿਰਦੀ ਕਲੋਵਸ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ ਫਰੈਜ਼ਨੋ, ਜਸਵਿੰਦਰ ਸਿੰਘ ਵਿਰਕ ਹਿਊਸਟਨ, ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਮਾਲ ਟਰਲਿਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਭਾਰਤ ਚੀਨ ਸਰਹੱਦ ਦੀ ਕਰਦੇ ਹੈਗੇ ਆ, ਉੱਥੇ ਕਿਸ ਤਰ੍ਹਾਂ ਦਾ ਮਾਹੌਲ ਆ? ਉਹ ਤਣਾਅ ਜਿਹੜਾ ਉਹ ਜਾਰੀ ਹੈ। ਚਪੇਰਿਓਂ ਤੁਸੀਂ ਕਹਿ ਲਓ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦੇ ਉੱਤੇ ਸਵਾਲੀਆ ਚਿੰਨ੍ਹ ਤਾਂ ਲੱਗ ਰਹੇ ਆ, ਚਾਹੇ ਉਹ GDP ਵਾਲਾ ਮਾਮਲਾ ਹੈ, ਨੌਕਰੀਆਂ ਦੇ ਜਾਣ ਵਾਲਾ ਮਾਮਲਾ ਹੈ, ਤੇ ਚਾਹੇ ਇਹਦੇ ਸੰਬੰਧੀ ਬੋਲਿਆ ਗਿਆ ਝੂਠ ਹੈ ਕਿ ਉੱਥੇ ਕੁਝ ਵੀ ਗਲਤ ਨਹੀਂ ਹੋ ਰਿਹਾ, ਸਾਰਾ ਕੁਝ ਠੀਕ ਹੈ। ਲਦਾਖ ਦੇ ਵਿੱਚ ਮੌਜੂਦਾ ਹਾਲਾਤ ਦੇ ਉੱਤੇ ਜਿਹੜੀ ਭਵਿੱਖ ਦੀ ਰਣਨੀਤੀ ਆ ਉਹਦੇ ਵਾਸਤੇ ਜਿਹੜੇ ਰੱਖਿਆ ਤੇ ਸੁਰੱਖਿਆ ਅਧਿਕਾਰੀਆਂ ਨੇ ਮੀਟਿੰਗ ਜਿਹੜੀ ਆ ਉਹ ਕੀਤੀ ਆ, ਜਿਹਦੇ ਵਿੱਚ ਸਾਰੇ ਤਕਰੀਬਨ ਸ਼ਾਮਲ ਸਨ ਜੀ। ਜਿਹਦੇ ਰੱਖਿਆ ਮੰਤਰੀ, ਵਿਦੇਸ਼ ਮੰਤਰੀ, ਕੌਮੀ ਸੁਰੱਖਿਆ ਸਲਾਹਕਾਰ, ਚੀਫ ਆਫ ਡਿਫੈਂਸ, ਔਰ ਇਹ ਜਿਹੜਾ ਵੀ ਕਿਹਾ ਗਿਆ ਭਾਰਤੀ ਹਵਾਈ ਸੈਨਾ ਨੂੰ ਕਿ ਉਹ ਪੂਰਬੀ ਲਦਾਖ ਦੇ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਚੀਨ ਦੀ ਹਵਾਈ ਸਰਗਰਮੀਆਂ ਦੇ ਉੱਤੇ ਨਿਗਰਾਨੀ ਜਿਹੜੀ ਉਹ ਵਧਾਵੇ। ਇਹ ਰਿਪੋਰਟਾਂ ਜਿਹੜੀਆਂ ਵੀ ਆ ਰਹੀਆਂ ਨੇ ਕਿ ਰਣਨੀਤਕ ਪੱਖੋਂ ਅਹਿਮ ਜਿਹੜਾ ਹੋਸਨ ਏਅਰ ਬੇਸ ਹੈ, ਜਿਹੜਾ ਕਿ ਪੂਰਬੀ ਲਦਾਖ ਤੋਂ 310 ਕਿਲੋਮੀਟਰ ਦੇ ਕਰੀਬ ਹੈ, ਉੱਤੇ ਜੇ J-20 ਜਿਹੜੇ ਲੰਮੀ ਦੂਰੀ ਦੇ ਜੰਗੀ ਜਹਾਜ਼ ਜਿਹੜੇ ਜੀ ਉਹ ਤਾਇਨਾਤ ਕੀਤੇ ਜਾ ਰਹੇ ਆ। ਮਤਲਬ ਕਿ ਤਾਇਨਾਤੀ ਜਿਹੜੀ ਜੀ ਉਹ ਜਾਰੀ ਹੈ। ਜੇ ਨਹੀਂ ਕੁਛ ਵੀ ਹੋਇਆ ਜਿਵੇਂ ਕਿਹਾ ਜਾ ਰਿਹਾ ਸੀਗਾ, ਤੇ ਫਿਰ ਇਹ ਤਾਇਨਾਤ ਜਿਹੜਾ ਜੀ ਉਹ ਕਿਉਂ ਕੀਤੇ ਜਾ ਰਹੇ ਨੇ? ਭਾਰਤ ਨੇ ਚਾਈਨਾ ਦੇ ਵੱਲੋਂ ਪੈਂਗੋਂਗ ਝੀਲ ਦੇ ਦੱਖਣੀ ਕੰਢੇ ਦੇ ਉੱਤੇ 29-30 ਅਗਸਤ ਦੀ ਦਰਮਿਆਨੀ ਰਾਤ ਨੂੰ ਜਿਹੜੀ ਕੀਤੀ ਘੁਸਪੈਠ ਹੈ ਉਹਨੂੰ ਦੋਵਾਂ ਮੁਲਕਾਂ ਦੇ ਵਿੱਚ ਬਣੀ ਸਹਿਮਤੀ ਦਾ ਨਿਰਾਦਰ ਕਰਾਰ ਜਿਹੜਾ ਜੀ ਉਹ ਦਿੱਤਾ। ਮਤਲਬ ਕਿ ਹੁਣ ਇਹ ਮੰਨ ਰਹੇ ਕਿ ਘੁਸਪੈਠ ਜਿਹੜੀ ਆ ਜੀ ਉਸ ਪਾਸੇ ਸ਼ੁਰੂ ਹੋ ਗਈ ਹੈ। ਪਹਿਲਾਂ ਕਹਿੰਦੇ ਚ ਕੋਈ ਇੱਥੇ ਆਇਆ ਹੀ ਨਹੀਂ। ਭਾਰਤ ਨੇ ਸਫਾਰਤੀ ਤੇ ਫੌਜੀ ਚੈਨਲਾਂ ਦੇ ਜ਼ਰੀਏ ਸੁਨੇਹੇ ਦੇ ਵਿੱਚ ਚੀਨ ਨੂੰ ਇਹ ਗੱਲ ਕਹੀ ਹੈ ਕਿ ਉਹ ਅਸਲ ਕੰਟਰੋਲ ਰੇਖਾ ਤੇ ਤਾਇਨਾਤ ਆਪਣੇ ਫੌਜੀਆਂ ਨੂੰ ਅਨੁਸ਼ਾਸਨ ਤੇ ਜ਼ਾਬਤੇ ਦੇ ਵਿੱਚ ਰੱਖਣ ਦੇ ਵਾਸਤੇ ਉਹਨੂੰ ਜਿਹੜਾ ਜੀ ਉਹ ਕਿਹਾ ਹੈ। ਇਹ ਵੀ ਕਿਹਾ ਕਿ ਦੋਵਾਂ ਮੁਲਕਾਂ ਨੇ ਤਲਖੀ ਨੂੰ ਘਟਾਉਣ ਲਈ ਇੱਕ ਫੌਜੀ ਪੱਧਰ ਦੀ ਜਿਹੜੀ ਆ ਜੀ ਇੱਕ ਹੋਰ ਗੇੜ ਦੀ ਗੱਲਬਾਤ ਜਿਹੜੀ ਆ ਉਹ ਕੀਤੀ ਆ। ਬ੍ਰਿਗੇਡ ਕਮਾਂਡਰ ਪੱਧਰ ਦੀ ਗੱਲਬਾਤ ਤੇ ਜਿਹੜੀ ਕਿਊਸ਼ੂ ਦੇ ਅਸਲ ਕੰਟਰੋਲ ਰੇਖਾ ਉਸ ਜਗ੍ਹਾ ਦੇ ਉੱਤੇ ਹੋਈ ਹੈ। ਜਿਹੜੇ ਚਾਈਨਾ ਦੇ ਰੱਖਿਆ ਮੰਤਰੀ ਨੇ ਜਿਹੜਾ ਉਹਦਾ ਬਿਆਨ ਹੈ ਉਹ ਵੀ ਅਹਿਮੀਅਤ ਜਿਹੜੀ ਜੀ ਉਹ ਰੱਖਦਾ। ਉਹਨੇ ਇਹ ਗੱਲ ਕਹੀ ਹੈ ਕਿ ਭਾਰਤ ਚੀਨ ਸਰਹੱਦ ਦੇ ਉੱਤੇ ਕੋਈ ਪੱਕੀ ਸਰਹੱਦ ਨਹੀਂ ਗੀ, ਜਿਹਦੇ ਕਰਕੇ ਅਜਿਹਾ ਤਣਾਅ ਉੱਥੇ ਚੱਲਦਾ ਹੀ ਜਿਹੜਾ ਉਹ ਰਹੂਗਾ। ਸੋ ਇਹ ਜਿਹੜੇ ਦਾਅਵੇ ਪਹਿਲਾਂ ਕੀਤੇ ਗਏ ਸੀਗੇ ਉਹ ਸਾਰੇ ਜਿਹੜੇ ਉਹ ਗਲਤ ਹੋ ਕੇ ਸਾਹਮਣੇ ਆ ਰਹੇ ਆ ਕਿ ਕਿਆ ਕੁਛ ਗਿਆ ਸੀਗਾ। ਰਿਐਲਿਟੀ ਜਿਹੜੀ ਇਹ ਆ ਕਿ ਤਣਾਅ ਉਸੇ ਤਰੀਕੇ ਦੇ ਨਾਲ ਜਿਹੜਾ ਜਾਰੀ ਆ, ਬਲਕਿ ਜਿੱਥੇ ਪਹਿਲਾਂ ਲਦਾਖ ਦੇ ਖੇਤਰ ਦੇ ਵਿੱਚ ਘੁਸਪੈਠ ਕੀਤੀ ਸੀ ਉਹਨੂੰ ਹੁਣ ਛੱਡ ਕੇ ਜਿਹੜੀ ਪੈਂਗੋਂਗ ਝੀਲ ਦੇ ਦੱਖਣੀ ਕੰਢੇ ਦੇ ਉੱਤੇ ਵੀ ਘੁਸਪੈਠ ਜਿਹੜੀ ਉਹ ਚਾਈਨਾ ਨੇ ਕੀਤੀ ਜੀ। ਤੇ ਅੱਗੇ ਗੱਲ ਕਰਦੇ ਆ ਅਦਾਲਤ ਦੇ ਦੋ ਵੱਡੇ ਫੈਸਲਿਆਂ ਨਾਲ ਇੱਕ ਵੱਡੀ ਰਾਹਤ। ਇਹਦੇ ਨਾਲ ਜਿਹੜੀ ਵੀ ਰਾਹਤ ਮਿਲੀ ਹੈ ਬਹੁਤ ਵੱਡੀ। ਇਹ ਜੱਜਾਂ ਨੇ ਐਕਚੁਅਲੀ 2 ਕੇਸਾਂ ਦੇ ਵਿਚਲਾ ਜ਼ਹਿਰ ਜਿਹੜਾ ਵੀ ਉਹ ਕੱਢਿਆ। ਤਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਇੱਕ ਤਕਰੀਰ ਦੇ ਸੰਬੰਧ ਦੇ ਵਿੱਚ 6 ਮਹੀਨਿਆਂ ਤੋਂ ਆਲਮੋਸਟ ਨਜ਼ਰਬੰਦ ਡਾਕਟਰ ਕਫੀਲ ਖਾਨ ਨੂੰ ਤੁਰੰਤ ਰਿਹਾ ਕਰਨ ਦੇ ਹੁਕਮ ਜਿਹੜੇ ਇਲਾਹਾਬਾਦ ਹਾਈ ਕੋਰਟ ਨੇ ਦਿੱਤੇ ਹੈ। ਇਹ ਗੱਲ ਕਹੀ ਆ ਕਿ ਖਾਨ ਦੀ ਤਕਰੀਰ ਦੇ ਵਿੱਚ ਨਫ਼ਰਤ ਜਾਂ ਹਿੰਸਾ ਫੈਲਾਉਣ ਵਾਲੀ ਕੋਈ ਗੱਲ ਹੀ ਨਹੀਂ ਸੀ। ਨਜ਼ਰਬੰਦੀ ਤੋਂ ਬਾਅਦ UP ਦੀ ਸਰਕਾਰ ਨੇ ਉਹਦੇ ਤੇ ਨੈਸ਼ਨਲ ਸਿਕਿਉਰਿਟੀ ਐਕਟ ਵੀ ਲਾ ਦਿੱਤਾ ਸੀ, ਪਰ ਅਦਾਲਤ ਨੇ ਇਹ ਕਿਹਾ ਕਿ ਅਧਿਕਾਰੀਆਂ ਦੇ ਵੱਲੋਂ ਦਿੱਤੀਆਂ ਦਲੀਲਾਂ ਦੇ ਆਧਾਰ ਦੇ ਉੱਤੇ ਇਹ ਕਰੜਾ ਕਾਨੂੰਨ ਲਾਉਣਾ ਵੀ ਗੈਰ ਕਾਨੂੰਨੀ ਸੀਗਾ। ਨਾਗਰਿਕਤਾ ਕਾਨੂੰਨ ਖਿਲਾਫ ਪ੍ਰੋਟੈਸਟ ਦੇ ਦੌਰਾਨ 10 ਦਸੰਬਰ 2019 ਨੂੰ AMU ਦੇ ਵਿੱਚ ਭੜਕਾਊ ਤਕਰੀਰ ਕਰਨ ਦੇ ਦੋਸ਼ ਦੇ ਵਿੱਚ ਡਾਕਟਰ ਕਫੀਲ ਖਾਨ ਨੂੰ 29 ਜਨਵਰੀ ਤੋਂ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਡੱਕਿਆ ਹੋਇਆ ਸੀਗਾ। ਜਿਹੜੇ ਚੀਫ ਜਸਟਿਸ ਗੋਬਿੰਦ ਮਾਥਰ ਤੇ ਜਸਟਿਸ ਸੁਮਿਤਰਾ ਦਿਆਲ ਸਿੰਘ ਨੇ
ਡਾਕਟਰ ਕਫੀਲ ਖਾਨ ਦੀ ਮਾਂ ਨੁਜ਼ਹਤ ਪਰਵੀਨ ਦੇ ਵੱਲੋਂ ਬੇਟੇ ਦੀ ਰਿਹਾਈ ਲਈ ਦਾਖਲ ਕੀਤੀ ਜਿਹੜੀ ਹੁਕਮਨਾਮਾ ਜਿਸਮਾਨੀ ਹਾਜ਼ਰੀ ਦੀ ਰਿਟ ਪਟੀਸ਼ਨ ਮਨਜ਼ੂਰ ਕਰਦਾ ਇਹ ਗੱਲ ਕਹੀ ਕਿ ਡਾਕਟਰ ਖਾਨ ਦੀ ਤਕਰੀਰ ਨਫ਼ਰਤ ਜਾਂ ਹਿੰਸਾ ਫੈਲਾਉਣ ਵਾਲੀ ਨਹੀਂ ਸੀ। ਅਦਾਲਤ ਨੇ ਇਹ ਗੱਲ ਕਹੀ ਕਿ ਸਾਰੀ ਤਕਰੀਰ ਪੜ੍ਹ ਕੇ ਨਹੀਂ ਲੱਗਿਆ ਕਿ ਉਹਦੇ ਵਿੱਚ ਅਲੀਗੜ੍ਹ ਸ਼ਹਿਰ ਦੇ ਅਮਨ ਚੈਨ ਨੂੰ ਭੰਗ ਕਰਨ ਵਾਲੀ ਕੋਈ ਜਿਹੜੀ ਉਹ ਗੱਲ ਸੀ। ਤਕਰੀਰ ਦੇ ਵਿੱਚ ਨਾਗਰਿਕਾਂ ਨੂੰ ਕੌਮੀ ਅਖੰਡਤਾ ਤੇ ਏਕਤਾ ਦਾ ਸੱਦਾ ਜਿਹੜਾ ਜੀ ਉਹ ਦਿੱਤਾ ਗਿਆ ਸੀਗਾ। ਜਦੋਂ ਇਹ ਜ਼ਮਾਨਤ ਜਿਹੜੀ ਮਨਜ਼ੂਰ ਹੋ ਗਈ ਤੇ ਜਿਹੜੀ ਉੱਥੋਂ ਦੀ ਜੇਲ੍ਹ ਆ ਉਹਨਾਂ ਨੇ ਜ਼ਮਾਨਤ ਲੈਣ ਤੋਂ ਜਿਹੜੀ ਨਾ ਕਰ ਹਾਈ ਕੋਰਟ ਨੂੰ ਮੁੜ ਕੇ ਇਹਦੇ ਵਿੱਚ ਦਖਲ ਜਿਹੜਾ ਦੇਣਾ ਪਿਆ ਕਿ ਤੁਰੰਤ ਜਿਹੜਾ ਜੀ ਇਹਨੂੰ ਇਹਦੇ ਉੱਤੇ ਉਹਨੂੰ ਰਿਹਾ ਕੀਤਾ ਜਾਵੇ ਡਾਕਟਰ ਕਫੀਲ ਨੂੰ, ਤੇ ਉਹਨੂੰ ਤੁਸੀਂ ਅੰਦਰ ਕਿਵੇਂ ਰੱਖ ਸਕਦੇ ਹੋ। ਜਦੋਂ ਅਦਾਲਤ ਨੇ ਉਹਨੂੰ ਜਿਹੜੀ ਜ਼ਮਾਨਤ ਆ ਉਹ ਦੇ ਦਿੱਤੀ, ਇਹਦੇ ਉੱਤੇ ਵੱਡਾ ਰਿਐਕਸ਼ਨ ਜਿਹੜਾ ਉਹ ਆ ਰਿਹਾ ਜੀ ਨੋਨ ਜਿਹੜੇ ਐਕਟਿਵਿਸਟ ਨੇ ਉਹਨਾਂ ਨੇ ਅਦਾਲਤ ਦਾ ਜਿਹੜਾ ਉਹ ਧੰਨਵਾਦ ਕੀਤਾ ਔਰ ਇਹ ਗੱਲ ਕਹੀ ਕਿ 6 ਮਹੀਨੇ ਤੋਂ ਡਾਕਟਰ ਕਫੀਲ ਨੂੰ ਬਿਨਾਂ ਵਜ੍ਹਾ ਤੋਂ ਇੰਨੀਆਂ ਸਖਤ ਧਾਰਾਵਾਂ ਲਾ ਕੇ ਅੰਦਰ ਜਿਹੜਾ ਉਹ ਰੱਖਿਆ ਹੋਇਆ ਸੀ। ਦੂਜੇ ਪਾਸੇ ਦਿੱਲੀ ਹਾਈ ਕੋਰਟ ਨੇ ਉੱਤਰ ਪੂਰਬੀ ਦਿੱਲੀ ਦੇ ਵਿੱਚ ਹੋਈ ਹਿੰਸਾ ਦੇ ਮਾਮਲੇ ਦੇ ਵਿੱਚ ਪਿੰਜੜਾ ਤੋੜ ਗਰੁੱਪ ਦੀ ਮੈਂਬਰ ਦਿਵਾਂਗਨਾ ਕਲੀਤਾ ਦੀ ਜ਼ਮਾਨਤ ਮਨਜ਼ੂਰ ਕੀਤੀ ਆ ਔਰ ਇਹ ਗੱਲ ਕਹੀ ਆ ਕਿ ਪੁਰ ਅਮਨ ਅੰਦੋਲਨ ਵਾਲੀ ਥਾਂ ਦੇ ਉੱਤੇ ਉਹ ਮੌਜੂਦ ਸੀ। ਪੁਰ ਅਮਨ ਅੰਦੋਲਨ ਨੂੰ ਭਾਰਤੀ ਸੰਵਿਧਾਨ ਦੇ ਆਰਟੀਕਲ 19 ਦੇ ਤਹਿਤ ਬੁਨਿਆਦੀ ਹੱਕ ਵਜੋਂ ਗਰੰਟੀ ਮਿਲੀ ਹੋਈ ਹੈ। ਕਲੀਤਾ ਨੂੰ ਮਈ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀਗਾ। ਜਿਹੜੀ ਦਿੱਲੀ ਦੀ ਹਾਈ ਕੋਰਟ ਹੈ ਉਹਨੇ ਹੁਕਮ ਸੁਣਾਉਂਦਿਆਂ ਜਸਟਿਸ ਸੁਰੇਸ਼ ਕੈਤ ਨੇ ਇਹ ਗੱਲ ਕਹੀ ਕਿ ਮੇਰੀ ਸੋਚੀ ਸਮਝੀ ਰਾਏ ਹੈ ਕਿ ਪਟੀਸ਼ਨਰ ਜਿਹੜੀ ਕਲੀਤਾ ਹੈ ਉਹਨੂੰ ਰਾਹਤ ਦੇਣ ਦੇ ਨਾਲ ਜਾਂਚ ਕਰਨ ਵਾਲਿਆਂ ਨੂੰ ਕੋਈ ਨੁਕਸਾਨ ਨਹੀਂ ਹੋਊਗਾ। ਉਹ ਹੋਰ ਬੇਲੋੜੀ ਹਰਾਸਮੈਂਟ ਜਲਾਲਤ ਨਾਵਾਜਬ ਨਜ਼ਰਬੰਦੀ ਦੀ ਪੀੜਾ ਤੋਂ ਬਚ ਜਾਊਗੀ। ਹਾਲਾਂਕਿ ਕਲੀਤਾ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਪਰ ਜੇਲ੍ਹ ਦੇ ਵਿੱਚੋਂ ਰਿਹਾ ਅਜੇ ਨਹੀਂ ਹੋਊਗੀ ਕਿਉਂਕਿ ਉਹਨੂੰ ਦੰਗਿਆਂ ਦੀ ਸਾਜ਼ਿਸ਼ ਦੇ ਦੋਸ਼ ਦੇ ਵਿੱਚ ਕਰੜੇ ਦਹਿਸ਼ਤ ਗਰਦੀ ਕਾਨੂੰਨ UAPA ਦੇ ਤਹਿਤ ਵੀ ਜਿਹੜਾ ਵੀ ਉਹ ਟੁੰਗਿਆ ਹੋਇਆ। ਇਸ ਕੇਸ ਦੇ ਵਿੱਚ ਦਿੱਲੀ ਦੀ ਹਾਈ ਕੋਰਟ ਨੇ ਪਿਛਲੇ ਹਫ਼ਤੇ ਉਹਦੀ ਜ਼ਮਾਨਤ ਦੀ ਅਰਜ਼ੀ ਰੱਦ ਜਿਹੜੀ ਕਰ ਦਿੱਤੀ ਸੀ। ਜਸਟਿਸ ਕੈਂਪ ਨੇ ਗੱਲ ਕਹੀ ਕਿ ਪੁਲਿਸ ਇਸ ਸਾਬਤ ਕਰਨ ਦੀ ਕੋਈ ਸਮੱਗਰੀ ਪੇਸ਼ ਨਹੀਂ ਕਰ ਸਕੀ ਕਿ ਕਲੀਤਾ ਨੇ ਆਪਣੀ ਤਕਰੀਰ ਦੇ ਨਾਲ ਇੱਕ ਖਾਸ ਭਾਈਚਾਰੇ ਦੀਆਂ ਔਰਤਾਂ ਨੂੰ ਉਕਸਾਇਆ ਜਾਂ ਨਫ਼ਰਤ ਫੈਲਾਈ। ਜਸਟਿਸ ਕੈਂਪ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਅੰਦੋਲਨ ਕਾਫੀ ਤਰ੍ਹਾਂ ਤੋਂ ਚੱਲ ਰਿਹਾ ਸੀਗਾ। ਪੁਲਿਸ ਦੇ ਕੈਮਰਿਆਂ ਤੋਂ ਇਲਾਵਾ ਅਖਬਾਰਾਂ ਤੇ ਟੈਲੀਵਿਜ਼ਨ ਚੈਨਲਾਂ ਦੇ ਪੱਤਰਕਾਰ ਇਸ ਦੌਰਾਨ ਮੌਜੂਦ ਰਹਿੰਦੇ ਸੀਗੇ ਪਰ ਅਦਾਲਤ ਦੇ ਸਾਹਮਣੇ ਕੋਈ ਸਬੂਤ ਪੁਲਿਸ ਜਿਹੜਾ ਦੀ ਉਹ ਨਹੀਂ ਰੱਖ ਸਕੀ। ਇਹ ਦੋ ਫੈਸਲੇ ਜਿਹੜੇ ਨੇ ਇਹ ਬਹੁਤ ਅਹਿਮ ਨੇ। ਸਿਰਫ ਇਹਨਾਂ ਦੋ ਜਿਹੜੇ ਵਿਅਕਤੀ ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਤੰਗੀ ਰੱਖਣ ਦੇ ਵਾਸਤੇ ਬਲਕਿ ਜਿਸ ਤਰੀਕੇ ਦੇ ਨਾਲ ਜਿੰਨੀਆਂ ਬੋਲਣ ਵਾਲੀਆਂ ਆਵਾਜ਼ਾਂ ਨੇ ਉਹਨਾਂ ਨੂੰ ਅੰਦਰ ਜਿਹੜਾ ਉਹ ਦਿੱਤਾ ਜਾ ਰਿਹਾ ਉਹਨਾਂ ਦੇ ਵਾਸਤੇ ਵੀ ਇਹ ਫੈਸਲੇ ਜਿਹੜੇ ਇਸ ਪੱਖੋਂ ਰਾਹਤ ਵਾਲੇ ਜਿਹੜੇ ਦੀ ਉਹ ਕਹੇ ਜਾ ਸਕਦੇ ਆ। ਚਾਹੇ ਉਹ ਪ੍ਰਸ਼ਾਂਤ ਭੂਸ਼ਣ ਹੋਰਾਂ ਦੇ ਵਾਸਤੇ ਵੀ ਜਿਹੜਾ ਦੀ ਉਹ ਫੈਸਲਾ ਆਇਆ ਉਹ ਵੀ ਹੋਵੇ ਜਾਂ ਅਦਾਲਤਾਂ ਦੇ ਕੁਝ ਜਿਹੜੇ ਫੈਸਲੇ ਨੇ ਜਿਹਦੇ ਵਿੱਚ ਸੁਮੇਧ ਸੈਣੀ ਦੀ ਜ਼ਮਾਨਤ ਦੀ ਅਰਜ਼ੀ ਜਿਹੜੀ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹੋ ਰੱਦ ਕੀਤੀ ਗਈ ਹੈ। ਦੂਜੇ ਪਾਸੇ ਬਲਜਿੰਦਰ ਸਿੰਘ ਇੱਥੇ ਇੱਕ ਮਾਮਲਾ ਸੀਗਾ ਖੰਨੇ ਦੇ ਵਿੱਚ ਜਿਹੜਾ ਇੰਸਪੈਕਟਰ ਸੀ ਉਹਨੇ ਪਿਓ ਪੁੱਤ ਤੇ ਉਹਨਾਂ ਦੇ ਸਾਥੀਆਂ ਨੂੰ ਥਾਣੇ ਦੇ ਵਿੱਚ ਜਿਹੜਾ ਵੀ ਉਹ ਨੰਗਿਆਂ ਕਰਕੇ ਵੀਡੀਓ ਬਣਾ ਲਈ ਸੀ। ਉਹ ਵੀਡੀਓ ਵਾਇਰਲ ਵੀ ਕਰਤੀ ਸੀ। ਉਹ ਸੁਪਰੀਮ ਕੋਰਟ ਤੱਕ ਭੱਜ ਲਿਆ। ਕੱਲ ਸੁਪਰੀਮ ਕੋਰਟ ਨੇ ਉਹਦੀ ਜ਼ਮਾਨਤ ਦੀ ਅਰਜ਼ੀ ਜਿਹੜੀ ਸੀ ਉਹ ਰੱਦ ਕਰ ਦਿੱਤੀ। ਹੁਣ ਉਹਦੀ ਗ੍ਰਿਫਤਾਰੀ ਜਿਹੜੀ ਹੈ ਉਹ ਤੈਅ ਹੈ। ਇਸ ਤਰ੍ਹਾਂ ਦੇ ਜਿਹੜੇ ਜਿਨ੍ਹਾਂ ਨੇ ਮਤਲਬ ਕਿਸੇ ਨੂੰ ਫਸਾਉਣ ਦੇ ਵਾਸਤੇ ਉਹ ਕਿਸੇ ਵੀ ਲੈਵਲ ਤੱਕ ਜਾ ਸਕਦੇ ਆ ਪਰ ਜਦੋਂ ਆਪ ਫਸਦੇ ਆ ਜੀ ਪਤਾ ਫੇਰ ਲੱਗਦਾ। ਬਿਲਕੁਲ ਜੀ, ਇਸ ਤੋਂ ਲੋਕਾਂ ਨੂੰ ਤੇ ਰਾਹਤ ਮਿਲੀ ਆ। ਅੱਗੇ ਗੱਲ ਕਰਦੇ ਹਾਂ ਪੰਜਾਬ ਸਰਕਾਰ ਅਫਸਰਾਂ ਦੇ ਲਈ ਤਾਂ ਫਲੈਟ ਖਰੀਦੇਗੀ ਪਰ ਖਜ਼ਾਨਾ ਖਾਲੀ। ਇਹ ਹੁਣ ਖਰੀਦਣੇ ਕਿੱਥੋਂ ਆ ਇਹ ਵੱਡਾ ਜਿਹੜਾ ਦੀ ਉਹ ਸਵਾਲ ਹੈ। ਔਰ ਪੰਜਾਬ ਸਰਕਾਰ ਨੇ ਜਿਹੜਾ ਸਰਕਾਰੀ ਖਜ਼ਾਨੇ ਦੀ ਜਿਹੜੀ ਤੰਗੀ ਆ ਉਹਨੂੰ ਦਰਕਿਨਾਰ ਕਰਦਿਆਂ ਹੋਇਆ ਸੀਨੀਅਰ ਅਫਸਰਾਂ ਦੀ ਰਿਹਾਇਸ਼ ਦੇ ਵਾਸਤੇ ਚੰਡੀਗੜ੍ਹ ਦੇ ਵਿੱਚ ਜਿਹੜੇ 2 ਟਾਵਰ ਜਿਹੜੇ ਨੇ ਉਹ ਖਰੀਦਣ ਦੀ ਤਿਆਰੀ ਵਿੱਢੀ ਹੈ। ਵਿੱਤ ਵਿਭਾਗ ਨੇ ਕਰੀਬ 113 ਕਰੋੜ ਦੇ ਖਰਚੇ ਦੇ ਵਾਸਤੇ ਹਾਮੀ ਭਰੀ ਆ ਔਰ ਇਸ ਵੇਲੇ ਜਦੋਂ COVID-19 ਨੇ ਪੈਰ ਪਸਾਰੇ ਹੋਏ ਆ ਸਮੁੱਚਾ ਪੰਜਾਬ ਮਾਲੀ ਸੰਕਟ ਚੱਲ ਰਿਹਾ ਉਸ ਵੇਲੇ ਸੀਨੀਅਰ ਅਫਸਰਾਂ ਲਈ ਨਵੇਂ ਰਿਹਾਇਸ਼ੀ ਪ੍ਰਬੰਧ ਹੋਣ ਲੱਗੇ ਆ। ਜਿਹੜੀ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਰਾਜੀਵ ਗਾਂਧੀ ਚੰਡੀਗੜ੍ਹ ਟੈਕਨੋਲੋਜੀ ਪਾਰਕ ਦੇ ਵਿੱਚ ਜਿਹੜਾ ਇੱਕ ਨਵਾਂ ਕੰਪਲੈਕਸ ਬਣਾਉਣਾ ਜਿਹਦੇ ਵਿੱਚ ਕੋਈ 7 ਏਕੜ ਦੇ ਵਿੱਚ ਸੀਨੀਅਰ ਅਫਸਰਾਂ ਦੀ ਰਿਹਾਇਸ਼ ਲਈ ਇੱਕ ਹਾਈ ਰਾਈਜ਼ ਬਿਲਡਿੰਗ ਜਿਹੜੀ ਹੈ ਉਹ ਬਣਾਉਣੀ ਹੈ। ਬੋਰਡ ਨੇ 20 ਸਤੰਬਰ 18 ਨੂੰ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ 7 ਮੰਜ਼ਿਲਾ ਇੱਕ ਟਾਵਰ ਸੀਨੀਅਰ ਅਫਸਰਾਂ ਦੀ ਰਿਹਾਇਸ਼ ਲਈ ਦੇਣ ਦੀ ਪੇਸ਼ਕਸ਼ ਕੀਤੀ ਸੀ ਜਿਹਦੇ ਵਿੱਚ 28 ਫਲੈਟ
ਤੇ ਅਫਸਰਾਂ ਦੇ ਨੌਕਰਾਂ ਲਈ ਵੱਖਰੇ ਛੋਟੇ ਫਲੈਟ ਵੀ ਜਿਹੜੇ ਜੀ ਉਹ ਸ਼ਾਮਲ ਨੇ। 28 ਫਲੈਟਾਂ ਦੀ ਅੰਦਾਜ਼ਨ ਕੀਮਤ ਜਿਹੜੀ ਹੈ ਜੀ ਉਹ 49 ਕਰੋੜ ਰੁਪਏ ਆ। ਨੌਕਰਾਂ ਦੀ ਰਿਹਾਇਸ਼ ਦੇ ਉੱਤੇ 7.5 ਕਰੋੜ ਰੁਪਇਆ ਖਰਚ ਆਊਗਾ। ਪੰਜਾਬ ਸਰਕਾਰ ਨੇ 5 ਨਵੰਬਰ 18 ਤੇ ਫਿਰ 26 ਦਸੰਬਰ 18 ਨੂੰ ਬੋਰਡ ਨੂੰ ਚਿੱਠੀ ਲਿਖੀ ਸੀ ਕਿ ਸੀਨੀਅਰ ਅਫਸਰਾਂ ਦੇ ਵਾਸਤੇ ਚੰਡੀਗੜ੍ਹ ਦੇ ਵਿੱਚ ਰਿਹਾਇਸ਼ ਜਿਹੜੀ ਆ ਜੀ ਉਹ ਉਪਲਬਧ ਹੈ। ਔਰ ਇੱਥੇ ਜਿਹੜਾ ਜੀ ਇਹ ਆਖਿਆ ਗਿਆ ਸੀਗਾ ਇਹਨੂੰ ਇੱਥੇ ਫਲੈਟਾਂ ਦੀ ਕੋਈ ਲੋੜ ਜਿਹੜੀ ਉਹ ਨਹੀਂ ਸੀ। ਉਧਰ ਬੋਰਡ ਨੇ 29 ਅਪ੍ਰੈਲ 19 ਨੂੰ ਮੁੱਖ ਸਕੱਤਰ ਪੰਜਾਬ ਨੂੰ ਚਿੱਠੀ ਲਿਖ ਕੇ ਆਖਰੀ ਮੌਕੇ ਦੀ ਪੇਸ਼ਕਸ਼ ਕੀਤੀ ਸੀਗੀ। ਚੰਡੀਗੜ੍ਹ ਦੇ ਵਿੱਚ ਜਗ੍ਹਾ ਦੀ ਘਾਟ ਹੈ ਤੇ ਉਹ ਟਾਵਰ ਖਰੀਦਣ ਦੇ ਵੀ ਆਖਰੀ ਮੌਕਾ ਜਿਹੜਾ ਜੀ ਉਹ ਦੇ ਰਹੇ ਆ। ਇਹ ਚਿੱਠੀ ਦੇ ਵਿੱਚ ਲਿਖਿਆ ਸੀਗਾ। ਵਿੱਤ ਵਿਭਾਗ ਪੰਜਾਬ ਨੇ ਨਵਾਂ ਫੈਸਲਾ ਇਹ ਲਿਆ, ਇਹ ਆ ਕੇ ਸਹਿਮਤੀ ਦੇ ਦਿੱਤੀ ਕਿ ਚੰਡੀਗੜ੍ਹ ਦੇ ਵਿੱਚ ਅਫਸਰਾਂ ਦੀ ਰਿਹਾਇਸ਼ ਦੀ ਕਮੀ ਹੈ। ਮੁੱਖ ਸਕੱਤਰ ਨੇ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਤਾਇਨਾਤ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੀ ਰਿਹਾਇਸ਼ ਦੇ ਵੇਰਵੇ ਮੰਗੇ। ਪੰਜਾਬ ਸਰਕਾਰ ਨੇ ਇੱਕ ਦੀ ਥਾਂ 2 ਟਾਵਰ ਲੈਣ ਦੇ ਵਾਸਤੇ ਪੁੱਛਗਿੱਛ ਕਰਨੀ ਜਿਹੜੀ ਕਿ ਸ਼ੁਰੂ ਕਰਤੀ। ਚੰਡੀਗੜ੍ਹ ਬੋਰਡ ਨੇ 2 ਟਾਵਰ ਦੇਣ ਦੇ ਵਾਸਤੇ ਸਹਿਮਤੀ ਦੇਤੀ। ਹਾਊਸਿੰਗ ਬੋਰਡ ਦੇ ਜਿਹੜੇ ਅਫਸਰ ਨੇ ਉਹਨੇ ਲਿਖ ਕੇ ਦੱਸਿਆ ਕਿ ਇੱਕ ਟਾਵਰ ਦੀ ਕੁੱਲ ਅੰਦਾਜ਼ਨ ਕੀਮਤ 56 ਕਰੋੜ 52 ਲੱਖ ਰੁਪਏ ਹੈ, ਜਿਹਦੇ ਵਿੱਚ ਨੌਕਰਾਂ ਦੀ ਵੱਖਰੀ ਰਿਹਾਇਸ਼ ਵੀ ਜਿਹੜੀ ਆ ਉਹ ਸ਼ਾਮਲ ਹੈ। ਟਾਵਰਾਂ ਦਾ ਜਿਹੜਾ ਖਰਚਾ ਜੀ ਦੋਨਾਂ ਦਾ ਉਹ 113 ਕਰੋੜ 4 ਲੱਖ ਰੁਪਈਆ ਆਊਗਾ, ਜਿਹਦਾ 25% 28 ਕਰੋੜ 26 ਲੱਖ ਰੁਪਈਆ ਪਹਿਲਾਂ ਜਮ੍ਹਾਂ ਕਰਾਉਣਾ ਪਊਗਾ। ਬਾਕੀ ਜਿਹੜਾ ਜੀ 6 ਕਿਸ਼ਤਾਂ ਦੇ ਵਿੱਚ 12% ਵਿਆਜ ਦੇ ਨਾਲ ਜਿਹੜਾ ਉਹ ਦੇਣਾ ਪਊਗਾ। ਇਹ ਪੰਜਾਬ ਸਰਕਾਰ ਨੇ ਬੋਰਡ ਨੂੰ ਇਹ ਕਿਹਾ ਕਿ 2 ਟਾਵਰਾਂ ਤੋਂ ਬਿਨਾਂ ਵਿਧਾਇਕਾਂ ਵਾਸਤੇ 53 ਹੋਰ ਫਲੈਟ ਵੀ ਜਿਹੜੇ ਚਾਹੀਦੇ ਆ ਔਰ ਵਿਧਾਇਕਾਂ ਦੇ ਵਾਸਤੇ ਇੱਕ ਹੋਰ ਵੱਖਰਾ ਟਾਵਰ ਵੀ ਜਿਹੜਾ ਜੀ ਉਹ ਮੰਗ ਲਿਆ ਜਿਹੜੀ ਪੰਜਾਬ ਸਰਕਾਰ ਨੇ। ਔਰ ਇਹ ਕਿਹਾ ਜਾ ਰਿਹਾ ਕਿ ਇਹ ਆਖਰੀ ਪੜਾਅ ਦੇ ਉੱਤੇ ਆ। ਵੈਸੇ ਕਿਉਂਕਿ ਜਦੋਂ ਨਾਲ ਵਿਧਾਇਕਾਂ ਨੂੰ ਜੋੜ ਲਿਆ ਗਿਆ ਤਾਂ ਹੁਣ ਕਿਸੇ ਨੇ ਨਹੀਂ ਬੋਲਣਾ ਕਿ ਸਰਕਾਰ ਨੂੰ ਇਹਨਾਂ ਖਰਚਿਆਂ ਦੀ ਜਿਹੜੀ ਜੀ ਉਹ ਕਰਨ ਦੀ ਕੀ ਜ਼ਰੂਰਤ ਹੈ। ਜਦੋਂ ਆਪਣੇ ਵਧਾਉਣੇ ਹੋਣ, ਤਨਖਾਹਾਂ ਵਧਾਉਣੀਆਂ ਹੋਣ, ਭੱਤੇ ਵਧਾਉਣੇ ਹੋਣ, ਇੱਦਾਂ ਦੀ ਕੋਈ ਚੀਜ਼ ਲੈਣੀ ਹੋਵੇ ਉਦੋਂ ਤਕਰੀਬਨ ਸਾਰੇ ਜਿਹੜੇ ਜੀ ਉਹ ਇਕਜੁੱਟਤਾ ਸ਼ੋਅ ਕਰਦੇ ਆ। ਬਿਲਕੁਲ ਪੰਜ ਸਾਹਿਬ, ਪਰ ਗੱਲ ਹੈਗੀ ਹੈ ਵੀ ਜਿਹੜੇ ਸਰਕਾਰੀ ਅਫਸਰ ਆ ਜਾਂ ਇਹ ਵਿਧਾਇਕ ਆ, ਕੀ ਇਹਨਾਂ ਨੂੰ ਤਨਖਾਹ ਮਿਲਦੀ ਆ? ਉਹ ਕਾਹਦੇ ਲਈ ਮਿਲਦੀ ਹੈ? ਤਨਖਾਹ ਮਿਲਦੀ ਹੈ ਜੀ। ਤਨਖਾਹ ਜਿਹੜੀ ਉਹ ਸੈਪਰੇਟ ਮਿਲਦੀ ਆ। ਜਿਹੜਾ ਰਹਿਣ ਦੇ ਵਾਸਤੇ ਘਰ ਫਲੈਟ ਜਿਹੜੇ ਉਹ ਵੱਖਰੇ ਮਿਲਦੇ ਆ। ਜਿਹੜੇ ਨੌਕਰ ਰੱਖਣੇ ਆ ਜੀ ਉਹ ਵੱਖਰੇ ਮਿਲਦੇ ਆ। ਪਰ ਕਿਲੋਮੀਟਰ ਦੇ ਹਿਸਾਬ ਦੇ ਨਾਲ ਡੀਜ਼ਲ ਪੈਟਰੋਲ ਦੇ ਪੈਸੇ ਜਿਹੜੇ ਆ ਉਹ ਵੱਖਰੇ ਮਿਲਦੇ ਆ। ਸਿਹਤ ਸੇਵਾਵਾਂ ਦੇ ਵਾਸਤੇ ਪੈਸੇ ਜਿਹੜੇ ਆ ਉਹ ਵੱਖਰੇ ਮਿਲਦੇ ਆ। ਹਰ ਚੀਜ਼ ਛੋਟੀ ਤੋਂ ਛੋਟੀ। ਇਹੀ ਤਾਂ ਐਕਚੁਅਲੀ ਦੀ ਬੋਝ ਨੇ ਜਿਹੜੇ ਭੱਤੇ ਆਪਾਂ ਕਈ ਵਾਰੀ ਜਿਹੜੀ ਗੱਲ ਕੀਤੀ ਹੈ, ਜਿਹੜੀ ਪਿਛਲੀ ਸਰਕਾਰ ਸੀ ਉਹਨੇ ਲਗਾਤਾਰ ਭੱਤਿਆਂ ਦੇ ਵਿੱਚ ਵਾਧਾ ਕੀਤਾ। ਤੁਸੀਂ ਦੇਖੋ ਕਿ ਕੋਈ ਜਿਹੜਾ ਵਿਅਕਤੀ ਆ ਉਹਨੂੰ ਤੁਸੀਂ ਇਹ ਸੁਣਿਆ ਕਿ 1 ਤੋਂ ਵੱਧ ਉਹਨੂੰ ਪੈਨਸ਼ਨ ਮਿਲਦੀ ਹੈ। ਇਹ ਜਿੰਨੀ ਵਾਰੀ ਕੋਈ ਵਿਧਾਇਕ ਬਣੂਗਾ ਉਹਨੂੰ ਓਨੀ ਪੈਨਸ਼ਨ ਜਿਹੜੀ ਜੀ ਉਹ ਮਿਲੀ ਜਾਊਗੀ। ਜਿਹੜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹਨਾਂ ਦੀ ਜਿਹੜੀ ਪੈਨਸ਼ਨ ਆ ਜੀ ਉਹ 5 ਲੱਖ ਤੋਂ ਉੱਪਰ ਦੀ ਹੈ। ਔਰ ਜਿਹੜੇ ਭੱਤੇ ਵਗੈਰਾ ਨੇ ਉਹ ਸਾਰੇ ਸੈਪਰੇਟ ਨੇ। ਇਕੱਲੇ ਪ੍ਰਕਾਸ਼ ਸਿੰਘ ਬਾਦਲ ਹੋਰੀ ਕਿਉਂ, ਰਜਿੰਦਰ ਕੌਰ ਭੱਠਲ ਹੋਰੀ ਕਿਉਂਕਿ ਵਿਧਾਇਕ ਵੀ ਰਹੇ ਆ, ਸਾਬਕਾ ਮੁੱਖ ਮੰਤਰੀ ਵੀ ਨੇ, ਉਹ ਸਾਰੀਆਂ ਪੈਨਸ਼ਨਾਂ ਜਿਹੜੀਆਂ ਲੈ ਰਹੇ ਆ। ਜਿੰਨੇ ਸਾਬਕਾ ਮੰਤਰੀ ਪੰਜਾਬ ਦੇ ਰਹੇ ਨੇ ਅੱਜ ਉਹ ਭਾਵੇਂ ਕੋਈ ਰਾਜ ਸਭਾ ਦਾ ਮੈਂਬਰ ਆ, ਕੋਈ ਦੁਬਾਰਾ ਵਿਧਾਇਕ ਆ, ਉਹ ਜਿਹੜੀਆਂ ਪੈਨਸ਼ਨਾਂ ਨੇ ਉਹਨਾਂ ਨੂੰ ਸੈਪਰੇਟ ਨਹੀਂ ਮਿਲਦੀਆਂ। ਮਤਲਬ ਕਿ ਏਡਾ ਵੱਡਾ ਜਿਹੜਾ ਬੋਝ ਹੈ ਪੰਜਾਬ ਦੇ ਖਜ਼ਾਨੇ ਦੇ ਉੱਤੇ ਜਾਂ ਸੂਬਿਆਂ ਦੇ ਖਜ਼ਾਨੇ ਦੇ ਉੱਤੇ ਇਹ ਸਿਆਸੀ ਆਗੂ ਪਾਉਂਦੇ ਆ। ਬਹੁਤ ਜ਼ਿਆਦਾ ਵੱਡਾ ਬੋਝ ਆ। ਤੇ ਅੱਗੇ ਗੱਲ ਕਰਦੇ ਆ ਸਮੇਧ ਸੈਣੀ ਦੀ, ਜਿਹਨੇ ਲੋਕਾਂ ਨੂੰ ਭਜਾ ਕੇ ਮਾਰਿਆ, ਅੱਜ ਭੱਜਿਆ ਫਿਰਦਾ ਆ, ਅਰਜ਼ੀਆਂ ਲਾਉਂਦਾ ਫਿਰਦਾ ਆ ਜ਼ਮਾਨਤ ਲਈ, ਤਾਂ ਉਸ ਦੀ ਸੁਣਵਾਈ ਅੱਜ ਐਕਚੁਅਲੀ ਕੀ ਹੈ ਕਿ ਇਹ ਜਿਹੜਾ ਥਾਣਾ ਮਟੌਰ ਦੇ ਵਿੱਚ ਜਿਹੜਾ ਮਾਮਲਾ ਦਰਜ ਹੋਇਆ ਸੀਗਾ, ਉਸ ਮਾਮਲੇ ਦੇ ਉੱਤੇ ਉਹਨੂੰ ਤਕੜਾ ਝਟਕਾ ਜਿਹੜਾ ਉਹ ਮਿਲਿਆ। ਔਰ ਇਹ ਜਿਹੜਾ ਝਟਕਾ ਹੈ ਇਹ ਮੋਹਾਲੀ ਦੀ ਅਦਾਲਤ ਨੇ ਦਿੱਤਾ। ਔਰ ਜਿਹੜੀ ਐਪਲੀਕੇਸ਼ਨ ਹੈ, ਜਿਹੜੀ ਮਾਫ਼ ਕਰਨਾ, ਜਿਹੜਾ ਹੁਕਮ ਹੈ ਸੁਣਾਇਆ ਕੱਲ ਅਦਾਲਤ ਨੇ, ਉਹਦੇ ਵਿੱਚ ਕੁਛ ਜਿਹੜੀਆਂ ਲਾਈਨਾਂ ਨੇ ਉਹ ਬੜੀਆਂ ਸਖਤ ਨੇ, ਜਿਹੜੀਆਂ ਇਸ ਪਾਸੇ ਵੱਲ ਨੂੰ ਇਸ਼ਾਰਾ ਕਰਦੀਆਂ ਨੇ ਕਿ ਜਿਹੜੀ ਉਹਨੂੰ ਹਾਈ ਕੋਰਟ ਦੇ ਵਿੱਚ ਰਾਹਤ ਜਿਹੜੀ ਆ ਉਹਦੇ ਅਸਾਰ ਘੱਟ ਨੇ। ਇਹ 20 ਸਫ਼ਿਆਂ ਦਾ ਫੈਸਲਾ ਕੱਲ ਜਿਹੜਾ ਅਦਾਲਤ ਨੇ ਸੁਣਾਇਆ, ਉਹਦੇ ਜਿਹੜੇ ਲਾਸਟ ਪੈਰੇ ਦੀਆਂ ਕੁਛ ਜਿਹੜੀਆਂ ਲਾਈਨਾਂ ਨੇ, ਕਿਉਂਕਿ 15 ਪੁਆਇੰਟ ਇਹਦੇ ਵਿੱਚ ਅਦਾਲਤ ਨੇ ਜਿਹੜਾ ਦੀ ਉਹ ਉਭਾਰੇ ਹੈ। ਜਿਹੜੀਆਂ ਲਾਸਟ ਲਾਈਨਾਂ ਨੇ ਜੇ ਉਹ ਤੁਸੀਂ ਸੁਣੋਗੇ ਤਾਂ ਤੁਹਾਨੂੰ ਉੱਥੋਂ ਲੱਗਦਾ ਕਿ ਇਹ
क्योंकि ਇਹਦੇ 'ਚ ਇੱਕ ਟੈਕਨੀਕਲ ਜਿਹੜਾ ਵੱਡਾ ਮਾਮਲਾ ਉਹ ਇਹ ਆ ਕਿ ਪੁਲਿਸ ਜਿਹੜੀ ਆ ਉਹ ਧਾਰਾ ਲਾਉਂਦੀ ਆ ਮੰਨ ਲਓ ਤੇ ਅਦਾਲਤ ਦੇ ਵਿੱਚ ਉਹਨੂੰ ਚੈਲੰਜ ਕੀਤਾ ਜਾਂਦਾ ਕਿ ਪੁਲਿਸ ਨੇ ਧਾਰਾ ਲਾਈ ਗਲਤ ਲਾਈ ਹੈ, ਜ਼ਮਾਨਤ ਤੋਂ ਮੰਗੀ ਜਾਂਦੀ ਹੈ। ਪਰ ਇਹਦਾ ਇੱਕ ਜਿਹੜਾ ਵੱਡਾ ਪੱਖ ਇਹ ਆ ਕਿ ਅਦਾਲਤ ਨੇ ਪੁਲਿਸ ਨੂੰ ਕਿਹਾ ਕਿ 302 ਧਾਰਾ ਲਾਓ ਇਹਦੇ ਵਿੱਚ, ਮਤਲਬ ਕਿ ਅਦਾਲਤ ਤੋਂ ਲੱਗੀ ਆ ਉਹਦੀ ਜਿਹੜਾ ਜੀ ਉਹਨੂੰ ਸਾਹਮਣੇ ਰੱਖ ਕੇ ਜਿਹੜਾ ਜੀ ਇਹ ਫੈਸਲਾ ਬਹੁਤ ਅਹਿਮ ਹੈ ਜਿਹੜਾ ਅਦਾਲਤ ਦਾ, ਜਿਹਦੇ ਵਿੱਚ ਅਦਾਲਤ ਜਿਹੜੀ ਰਜਨੀਸ਼ ਗਰਗ ਨੇ ਜਿਹੜੇ ਐਡੀਸ਼ਨਲ ਸੈਸ਼ਨ ਜੱਜ ਨੇ ਮੋਹਾਲੀ, ਉਹ ਆਪਣੇ ਫੈਸਲੇ ਦੀਆਂ ਲਾਸਟ ਲਾਈਨਾਂ ਦੇ ਵਿੱਚ ਜਿਹੜਾ ਜੀ ਇਹ ਗੱਲ ਲਿਖਦੇ ਆ ਕਿ ਕੀਪਿੰਗ ਇਨ ਵਿਊ ਬਾਈ ਅਬਾਊ ਆਬਜ਼ਰਵੇਸ਼ਨ ਐਪਲੀਕੈਂਟ accused Sumedh Saini is guilty of a heinous crime and does not deserve extraordinary relief of anticipatory bail. His custodial interrogation is necessary to further investigate into the matter. मतलब उन्होंने ਜਿਹੜੀ ਇਹਦੇ ਵਿੱਚ ਗਿਲਟੀ ਲਫ਼ਜ਼ ਜਿਹੜਾ ਪਾਇਆ, ਗਿਲਟੀ ਤੇ ਹੀਨੀਅਸ ਕ੍ਰਾਈਮ, ਇਹ ਦੋ ਬਹੁਤ ਵੱਡੇ ਜਿਹੜਾ ਦੀ ਉਹ ਲਫ਼ਜ਼ ਨੇ, ਕਿਉਂਕਿ ਗਿਲਟੀ ਜਿਹੜਾ ਉਦੋਂ ਹੁੰਦਾ ਵਿਅਕਤੀ ਜਦੋਂ ਕਿਸੇ ਕੇਸ ਦੇ ਵਿੱਚ ਅਦਾਲਤ ਕੋਈ ਫੈਸਲਾ ਦੇ ਦੇ। ਤਾਂ ਕਰਕੇ ਜੇ ਇਹਦਾ ਜਿਹੜਾ ਟੈਕਨੀਕਲ ਪੱਖ ਹੈ ਜੀ ਉਹ ਇਹ ਆ ਕਿ ਅਦਾਲਤ ਨੇ 302 ਲਵਾਈ ਹੈ ਪੁਲਿਸ ਨੂੰ ਕਹਿ ਕੇ ਵੀ ਇਹਦੇ 'ਚ 302 ਬਣਦੀ ਹੈ। ਕਿਉਂ? ਕਿਉਂਕਿ ਇੱਕ ਤਾਂ ਜਿਹੜੇ ਆ ਗਏ ਚਸ਼ਮਦੀਦ ਆ ਗਏ, ਦੋ ਜਿਹੜੇ ਸੀਗੇ ਜੀ ਉਹ ਵਾਅਦਾ ਮਾਫ ਬਣ ਗਏ। ਉਹਦਾ ਬਹੁਤ ਵੱਡਾ ਰੋਲ ਰਿਹਾ ਇਸ ਸਭ ਕਾਸੇ ਦੇ ਵਿੱਚ। ਜਿਹੜੀ ਸਮੇਧ ਸੈਣੀ ਹੋਰਾਂ ਨੇ ਲਾਈ ਹੋਈ ਇੱਕ ਐਪਲੀਕੇਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, ਅੱਜ ਉਹਦੇ ਉੱਤੇ ਸੁਣਵਾਈ ਹੋਊਗੀ। ਇਹ ਕੁਝ ਦਿਨ ਪਹਿਲਾਂ ਸਮੇਧ ਸੈਣੀ ਨੇ ਐਪਲੀਕੇਸ਼ਨ ਲਾਈ ਸੀ, ਉਦੋਂ ਜਦੋਂ ਅਜੇ 302 ਜਿਹੜੀ ਹੈ ਜੀ ਉਹ ਨਹੀਂ ਸੀ ਲੱਗੀ, ਇਹ ਉਦੋਂ ਪਹਿਲਾਂ ਦੀ ਲੱਗੀ। ਉਹਦੇ ਵਿੱਚ ਦਲੀਲ ਇਹ ਦਿੱਤੀ ਗਈ ਹੈ ਕਿ ਇਹ ਮਾਮਲਾ 29 ਸਾਲ ਪੁਰਾਣਾ ਹੈ ਔਰ ਇਹ ਵੀ ਜਿਹੜਾ ਜੀ ਕਿਹਾ ਇਹਦੇ ਵਿੱਚ ਲਾਇਆ ਹੋਇਆ ਕਿ ਇਹਦੇ ਸੰਬੰਧੀ ਪਹਿਲਾਂ ਵੀ ਉਹਦੇ ਖਿਲਾਫ CBI ਨੇ ਕੇਸ ਦਰਜ ਕੀਤਾ ਸੀਗਾ, ਪਰ ਕੇਂਦਰੀ ਜਾਂਚ ਏਜੰਸੀ ਸੁਪਰੀਮ ਕੋਰਟ ਦੇ ਵਿੱਚ ਕੋਈ ਠੋਸ ਸਬੂਤ ਪੇਸ਼ ਨਹੀਂ ਸੀ ਕਰ ਸਕੀ, ਲਿਹਾਜ਼ਾ ਸੁਪਰੀਮ ਕੋਰਟ ਨੇ ਕੇਸ ਨੂੰ ਮੁੱਢੋਂ ਰੱਦ ਕਰ ਦਿੱਤਾ ਸੀਗਾ। ਇਹ ਕਿਹਾ ਸਮੇਧ ਸੈਣੀ ਨੇ ਇਸ ਐਪਲੀਕੇਸ਼ਨ ਦੇ ਵਿੱਚ ਕਿ ਹੁਣ ਦਰਜ ਕੀਤਾ ਗਿਆ ਜਿਹੜਾ ਕੇਸ ਆ ਇਹ ਸਿਆਸਤ ਤੋਂ ਪ੍ਰੇਰਿਤ ਹੈ। ਅੱਛਾ, ਇਹਦੇ ਵਿੱਚ ਜਿਹੜਾ ਮੇਨ ਪੁਆਇੰਟ ਆ ਉਹ ਇਹ ਹੈ ਕਿ ਉਹਨੇ ਇਹ ਆਪ ਗੱਲ ਲਿਖੀ ਆ ਕਿ ਜਿਹੜੀ CBI ਸੀ ਉਹ ਕੋਈ ਠੋਸ ਸਬੂਤ ਨਹੀਂ ਸੀ ਪੇਸ਼ ਕਰ ਸਕੀ। ਇਹ ਉਦੋਂ ਦੀ ਗੱਲ ਹੈ। ਅੱਜ ਕੀ ਹੈ, 4 ਤਾਂ ਜਿਹੜੇ ਦੀ ਉਹ ਚਸ਼ਮਦੀਦ ਜਿਨ੍ਹਾਂ ਜਿਹੜੇ ਆਈ ਵਿਟਨੈਸ ਨੇ, ਜਿਹੜੇ ਉਸ ਟਾਈਮ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਥਾਣੇ 'ਚ ਬੰਦ ਸੀ, ਸੈਕਟਰ 17 ਚੰਡੀਗੜ੍ਹ ਦੇ ਥਾਣੇ ਦੇ ਵਿੱਚ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੇ ਸਾਹਮਣੇ ਬਲਵੰਤ ਸਿੰਘ ਮੁਲਤਾਨੀ ਉਹਦੇ ਤੇ 3rd ਡਿਗਰੀ ਸਮੇਧ ਸੈਣੀ ਦੀ ਨਿਗਰਾਨੀ ਦੇ ਵਿੱਚ ਹੋਇਆ ਔਰ ਉਹਦੀ ਜਿਹੜੀ ਡੈਥ ਹੈ ਉਹ ਥਾਣੇ ਦੇ ਵਿੱਚ ਹੀ ਹੋ ਗਈ, ਬਲੀਡਿੰਗ ਹੋਣ ਦੀ ਵਜ੍ਹਾ ਕਰਕੇ। ਦੂਸਰਾ ਇਹਦਾ ਜਿਹੜਾ ਪੱਖ ਹੈ, ਜਿਹੜੀ ਇਹ ਐਪਲੀਕੇਸ਼ਨ ਲੱਗੀ ਹੋਈ ਹੈ ਇਹਦੇ ਨਾਲ ਲੱਗਵਾ, ਜਿਹਦੇ ਤੋਂ ਕਹਿੰਦਾ ਕਿ ਠੋਸ ਸਬੂਤ ਨਹੀਂ ਗਏ, ਅੱਜ ਠੋਸ ਸਬੂਤ ਹੈ। ਜਿਹੜੇ 2 ਚਸ਼ਮਦੀਦ ਜਿਹੜੇ 2 ਬਣੇ ਆ ਵਾਅਦਾ ਮਾਫ, ਉਹ ਸਹਿ ਦੋਸ਼ੀ ਨੇ FIR ਦੇ ਵਿੱਚ, ਉਹ ਸਰਕਾਰੀ ਗਵਾਹ ਬਣ ਗਏ ਔਰ ਸਰਕਾਰੀ ਗਵਾਹੀ ਦੇ ਵਿੱਚ ਉਹਨਾਂ ਨੇ ਸਾਰੀ ਚੀਜ਼ ਬਿਆਨ ਕਰ ਦਿੱਤੀ ਕਿ ਕਿਵੇਂ ਬਲਵੰਤ ਸਿੰਘ ਮੁਲਤਾਨੀ ਨੂੰ ਜਿਹੜਾ ਚੁੱਕ ਕੇ ਲਿਆਂਦਾ ਗਿਆ ਤੇ ਕਿਵੇਂ ਉਹਦੇ ਉੱਤੇ 3rd ਡਿਗਰੀ ਜਿਹੜਾ ਇਹਦੇ ਉੱਤੇ ਵਾਰ-ਵਾਰ ਸੁਣਾਇਆ ਵੀ ਨਹੀਂ ਜਿਹੜਾ ਉਹ ਜਾ ਸਕਦਾ, ਲੂੰ ਕੰਡੇ ਖੜੇ ਹੋ ਜਾਂਦੇ, ਕਿਸ ਤਰੀਕੇ ਦੇ ਨਾਲ ਉਹਨੂੰ ਮਾਰ ਦਿੱਤਾ ਗਿਆ। ਤੇ ਫਿਰ ਉਹਨੂੰ ਜਿਹੜਾ ਕਾਦੀਆਂ ਦੇ ਵਿੱਚ ਇੱਕ ਪਰਚਾ ਦਰਜ ਕਰਵਾਇਆ ਗਿਆ ਤੇ ਉਹਨੂੰ ਕਾਦੀਆਂ ਪੁਲਿਸ ਲੈ ਕੇ ਆਈ ਸੀਗੀ ਤੇ ਉੱਥੋਂ ਉਹ ਭਗੌੜਾ ਹੋ ਗਿਆ, ਪੁਲਿਸ ਤੋਂ ਬਚ ਕੇ ਚਲੇ ਗਿਆ ਤੇ ਪੁਲਿਸ ਦੇ ਰਿਕਾਰਡ ਦੇ ਵਿੱਚ ਪ੍ਰੋਕਲੇਮਡ ਅਫੈਂਡਰ PO ਜਿਹੜਾ ਵੀ ਉਹ ਬੋਲਦਾ ਸੀ ਜਦੋਂ ਕਿ ਮੁਲਤਾਨੀ ਨੂੰ ਕਦੀ ਕਾਦੀਆਂ ਲਿਜਾਇਆ ਹੀ ਨਹੀਂ ਗਿਆ, ਉਹਨੂੰ ਮਾਰ ਇੱਥੇ ਹੀ ਦਿੱਤਾ ਗਿਆ ਥਾਣੇ ਦੇ ਵਿੱਚ ਤੇ ਇੱਥੇ ਉਹਦੀ ਡੈੱਡ ਬੋਡੀ ਜਿਹੜੀ ਹੈ ਜੀ ਉਹ ਖੁਰਦ-ਬੁਰਦ ਕਰ ਦਿੱਤੀ ਜਿਹੜਾ ਜੀ ਉਹ ਗਈ। ਹੁਣ ਇੱਥੋਂ ਤੱਕ ਤਾਂ ਉਹ ਦੱਸ ਗਏ, ਇਹ ਡੈੱਡ ਬੋਡੀ ਕਿਹਨੇ ਖੁਰਦ-ਬੁਰਦ ਕੀਤੀ, ਕਿੱਥੇ ਖੁਰਦ-ਬੁਰਦ ਕੀਤੀ, ਇਹਦੇ ਵਾਸਤੇ ਉਹਦੀ ਅਰੈਸਟ ਜਿਹੜੀ ਹੈ ਜੀ ਉਹ ਮੋਹਾਲੀ ਦੀ ਅਦਾਲਤ ਦਾ ਜਿਹੜਾ ਬਿਆਨ ਤੁਹਾਨੂੰ ਮੈਂ ਦੱਸਿਆ ਜੀ ਇਹ ਉਸ ਪਾਸੇ ਵੱਲ ਇਸ਼ਾਰਾ ਜਿਹੜਾ ਕਰ ਰਿਹਾ। ਅੱਜ ਜਿਹੜੀ ਇਹ ਐਪਲੀਕੇਸ਼ਨ ਹੈ ਇਸ ਮਾਮਲੇ ਦੇ ਵਿੱਚ ਕੋਈ ਬਹੁਤੀ ਵੱਡੀ ਰਾਹਤ ਮਿਲਣ ਦੀ ਆਸ ਨਹੀਂ ਜਿਹੜਾ ਜੀ ਹੈਗੀ ਸਮੇਧ ਸੈਣੀ ਨੂੰ। ਹਾਂ, ਅਜੇ ਉਹਨੇ ਜਿਹੜੀ ਆਪਣੀ ਬੇਲ ਐਪਲੀਕੇਸ਼ਨ ਹੈ ਹਾਈ ਕੋਰਟ ਦੇ ਵਿੱਚ, ਕਿਉਂਕਿ ਹੇਠਾਂ ਤੋਂ ਰਿਜੈਕਟ ਹੋ ਗਈ ਹੈ, ਹਾਈ ਕੋਰਟ ਦੇ ਵਿੱਚ ਉਹਨੇ ਅਜੇ ਇਹ ਬੇਲ ਐਪਲੀਕੇਸ਼ਨ ਲਾਉਣੀ ਹੈ। ਹੁਣ ਸਵਾਲ ਜਿਹੜਾ ਖੜਾ ਉਹ ਪੰਜਾਬ ਸਰਕਾਰ ਦੀ ਕ੍ਰੈਡੀਬਿਲਿਟੀ ਦੇ ਉੱਤੇ ਤੇ ਪੰਜਾਬ ਪੁਲਿਸ ਦੀ ਕ੍ਰੈਡੀਬਿਲਿਟੀ ਦੇ ਉੱਤੇ ਕਿ ਉਹ ਜਿਹੜੀ SIT ਆ ਉਹਦੇ ਉੱਤੇ ਕਿੰਨਾ ਦਬਾਅ ਬਣਾਉਂਦੀ ਹੈ ਕਿ ਸਮੇਧ ਸੈਣੀ ਨੂੰ ਲੱਭ ਕੇ ਉਹਨੂੰ ਅਰੈਸਟ ਕੀਤਾ ਜਾਵੇ, ਜਿਹੜਾ ਕਿ ਇੰਨੀ ਵੱਡੀ ਸਿਕਿਉਰਿਟੀ ਲਈ ਫਿਰਦਾ ਜਿੰਨੀ ਪੰਜਾਬ ਦੇ ਮੁੱਖ ਮੰਤਰੀ ਕੋਲੇ ਆ ਜਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਕੋਲੇ ਆ ਜਾਂ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ ਆ। Z+ ਉਹਦੇ ਕੋਲੇ ਸਿਕਿਉਰਿਟੀ ਆ। ਜੇ ਉਹ ਰੂਪੋਸ਼ ਹੈ, ਜੇ ਉਹ ਲਾਪਤਾ ਹੈ ਤਾਂ ਕੀ Z+ ਜਿਹੜੇ ਉਹਦੇ ਨਾਲ ਨੇ ਉਹ ਵੀ ਸਾਰੇ ਲਾਪਤਾ ਨੇ? ਜੇ ਉਹ ਕੱਲਾ ਲਾਪਤਾ ਹੈ Z+ ਜਿਹੜੀ ਦੀ ਉਹ ਕਿੱਥੇ ਆ?
ਜੇ ਉਹ ਇਕੱਲਾ ਚਲੇ ਗਿਆ ਤਾਂ ਫਿਰ ਉਹਨੂੰ ਇੰਨੀ ਸਿਕਿਉਰਿਟੀ ਦੀ ਜਿਹੜੀ ਉਹ ਕੀ ਲੋੜ ਸੀ ਜਦੋਂ ਉਹਨੂੰ ਡਰ ਹੀ ਨਹੀਂ ਕਿਸੇ ਚੀਜ਼। ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਫੇਸਬੁੱਕ ਦੇ, ਉਸਦੇ ਰੋਲ ਦੇ ਉੱਤੇ ਵੀ ਇੱਕ ਵੱਡਾ ਸਵਾਲ ਆ। ਇਸ ਮਾਮਲੇ ਦੇ ਉੱਤੇ ਜਿਹੜੀ ਸਿਆਸੀ ਦੂਸ਼ਣਬਾਜ਼ੀ ਜਾਰੀ ਆ, ਅੱਜ ਜਿਹੜੀ ਸੰਸਦੀ ਕਮੇਟੀ ਆ ਉਹ ਮੀਟਿੰਗ ਕਰਕੇ ਇਸ ਸੋਸ਼ਲ ਮੀਡੀਆ ਪਲੇਟਫਾਰਮ ਦੀ ਕਥਿਤ ਦੁਰਵਰਤੋਂ ਦੇ ਬਾਰੇ ਵਿਚਾਰ ਵਟਾਂਦਰਾ ਜਿਹੜਾ ਵੀ ਉਹ ਕਰੂਗੀ। ਸੂਚਨਾ ਤਕਨੀਕ ਦੇ ਬਾਰੇ ਜਿਹੜੀ ਕਮੇਟੀ ਦੇ ਕਾਂਗਰਸੀ ਆਗੂ ਨੇ ਸ਼ਸ਼ੀ ਥਰੂਰ ਦੇ ਮੁਖੀ ਨੇ, ਔਰ ਉਹਨਾਂ ਫੇਸਬੁੱਕ ਦੇ ਭਾਰਤ ਵਿਚਲੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਸੱਦਿਆ ਤੇ ਉਹਨਾਂ ਦਾ ਪੱਖ ਜਿਹੜਾ ਜੀ ਇੱਥੇ ਸੁਣਿਆ ਜਾਊਗਾ। ਕਮੇਟੀ ਜਿਹੜੀ ਆ ਉਹ ਨਾਗਰਿਕ ਹੱਕਾਂ ਦੀ ਰਾਖੀ, ਸੋਸ਼ਲ ਆਨਲਾਈਨ ਖਬਰ ਮੀਡੀਆ ਪਲੇਟਫਾਰਮ ਦੀ ਦੁਰਵਰਤੋਂ ਨੂੰ ਰੋਕਣ, ਪਲੇਟਫਾਰਮ ਦੇ ਉੱਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਬਾਰੇ ਨੁਮਾਇੰਦਗੀ ਦੀ ਰਾਏ ਜਿਹੜੀ ਉਹ ਜਾਣੂਗੀ। ਇਹਦੇ ਵਿੱਚ ਇਲੈਕਟ੍ਰੋਨਿਕਸ ਤੇ ਸੂਚਨਾ ਤਕਨੀਕ ਮੰਤਰਾਲੇ ਦੇ ਨੁਮਾਇੰਦਿਆਂ ਨੂੰ ਵੀ ਜਿਹੜਾ ਜੀ ਉਹ ਸੱਦਿਆ ਗਿਆ। ਐਕਚੁਅਲੀ ਵਾਲ ਸਟਰੀਟ ਜਰਨਲ ਜਿਹੜਾ ਸੀਗਾ ਉਹਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਜਿਹਨੇ ਵੱਡੇ ਸਵਾਲੀਆ ਚਿੰਨ੍ਹ ਜਿਹੜੇ ਵੀ ਉਹ ਲਾਏ ਨੇ। ਸਵਾਲੀਆ ਚਿੰਨ੍ਹ ਜਿਹੜੇ ਜੀ ਉਹ ਇਸ ਸੋਸ਼ਲ ਮੀਡੀਆ ਦਾ ਜਿਹੜਾ ਪਲੇਟਫਾਰਮ ਹੈ, ਬਹੁਤ ਵੱਡਾ ਪਲੇਟਫਾਰਮ, ਉਹਦੇ ਉੱਤੇ ਲੱਗੇ ਨੇ। ਇਸ ਪੱਖੋਂ ਲੱਗੇ ਨੇ ਕਿ ਉਹਦਾ ਜਿਹੜਾ ਪੱਖਪਾਤੀ ਰਵੱਈਆ ਸੀਗਾ। ਬਹੁਤ ਸਾਰੇ ਲੋਕ ਇਹ ਸੋਚਦੇ ਆ ਕਿ ਸੋਸ਼ਲ ਮੀਡੀਆ ਜਿਹੜਾ ਉਹ ਲੋਕਾਂ ਦੇ ਹੱਕਾਂ ਦੇ ਵਿੱਚ ਬਹੁਤ ਵੱਡਾ ਖੜਾ ਉਹ ਹੈ ਵੀ ਆ, ਇਹਦੇ ਵਿੱਚ ਕੋਈ ਦੋ ਰਾਵਾਂ ਜਿਹੜੀਆਂ ਜੀ ਉਹ ਨਹੀਂ ਗਿਆ। ਪਰ ਜੋ ਕੁਛ ਦੀ ਵਾਲ ਸਟਰੀਟ ਜਰਨਲ ਨੇ ਜਿਹੜਾ ਲਿਖਿਆ ਉਹਦੇ ਜਿਹੜਾ ਪੱਖ ਹੈ ਉਹਨੂੰ ਇਗਨੋਰ ਨਹੀਂ ਜਿਹੜਾ ਜੀ ਉਹ ਕੀਤਾ ਜਾ ਸਕਦਾ। ਉਹਨੇ ਇਹ ਗੱਲ ਲਿਖੀ ਹੈ ਕਿ ਜਿਹੜੀ ਫੇਸਬੁੱਕ ਨੇ ਆਪਣੇ ਮਾਹਰ ਜਿਹੜੇ ਕਿ ਇਹ ਨਿਗਰਾਨੀ ਕਰਦੇ ਆ ਕਿ ਫੇਸਬੁੱਕ ਦੇ ਉੱਤੇ ਕੋਈ ਹਿੰਸਾ ਜਾਂ ਨਫ਼ਰਤ ਫੈਲਾਉਣ ਵਾਲੀ ਖਬਰ ਨਾ ਛਪੇ, ਉਹਦੀ ਇਹ ਰਾਏ ਮੰਨਣ ਤੋਂ ਇਨਕਾਰ ਕਰਦੇ ਆ। ਭਾਰਤੀ ਜਨਤਾ ਪਾਰਟੀ ਦੇ ਤੇਲੰਗਾਨਾ ਦੇ ਇੱਕ ਆਗੂ ਜਿਹਦੀਆਂ ਪੋਸਟਾਂ ਨੂੰ ਹਿੰਸਾ ਭੜਕਾਉਣ ਵਾਲੀਆਂ ਕਿਹਾ ਸੀਗਾ, ਇਹ ਕਹਿੰਦਿਆਂ ਹਟਾਉਣ ਤੋਂ ਨਾ ਕਰਤੀ ਕਿ ਏਦਾਂ ਕਰਨ ਦੇ ਨਾਲ ਉਹਨਾਂ ਦੇ ਭਾਵੇਂ ਫੇਸਬੁੱਕ ਦੇ ਸੱਤਾਧਾਰੀ ਪਾਰਟੀ ਵਿਚਲੇ ਰਿਸ਼ਤੇ ਜਿਹੜੇ ਆ ਉਹ ਵਿਗੜਨਗੇ। ਹੁਣ ਅੰਗਰੇਜ਼ੀ ਅਖਬਾਰਾਂ ਦੇ ਵਿੱਚ ਛਪੀਆਂ ਖਬਰਾਂ ਦੇ ਅਨੁਸਾਰ ਫੇਸਬੁੱਕ ਨੇ ਭਾਜਪਾ ਦੇ ਕਹਿਣ ਦੇ ਉੱਤੇ ਉਹਦੇ ਵਿਰੋਧੀਆਂ ਦੇ ਫੇਸਬੁੱਕ ਪੇਜ ਖਤਮ ਕਰ ਦਿੱਤੇ। ਇਹ ਕਿਹਾ ਜਾ ਕਿ ਭਾਜਪਾ ਨੇ 44 ਫੇਸਬੁੱਕ ਪੇਜ ਜਿਹੜੇ ਕਿ ਭਾਜਪਾ ਵਿਰੋਧੀ ਸੀ ਇਹਨਾਂ ਦੇ ਬਾਰੇ ਸ਼ਿਕਾਇਤ ਕੀਤੀ। ਇਹਦੇ ਵਿੱਚੋਂ 14 ਜਿਹੜੇ ਆ ਉਹ ਹਟਾ ਲਏ ਗਏ। ਇਹਦੇ ਵਿੱਚ ਇੱਕ ਭੀਮ ਆਰਮੀ ਦਾ ਪੇਜ ਵੀ ਸ਼ਾਮਲ ਹੈ। ਜਿਹੜੇ ਪੱਤਰਕਾਰ ਨੇ ਮਸ਼ਹੂਰ ਰਵੀਸ਼ ਕੁਮਾਰ ਤੇ ਵਿਨੋਦ ਦੁਆ, ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਵੀ ਪੇਜ ਕੁਝ ਬਣੇ ਸੀਗੇ ਉਹਨਾਂ ਦੇ ਸਪੋਰਟਰਾਂ ਦੇ, ਉਹ ਪੇਜ ਵੀ ਖਤਮ ਕਰ ਦਿੱਤੇ ਗਏ। ਦੂਜੇ ਪਾਸੇ ਭਾਜਪਾ ਦੇ ਕਹਿਣ ਦੇ ਉੱਤੇ ਫੇਸਬੁੱਕ ਨੇ ਭਾਜਪਾ ਦੀ ਹਮਾਇਤ ਕਰਨ ਵਾਲੇ 17 ਫੇਸਬੁੱਕ ਪੇਜ ਜੋ ਪਹਿਲਾਂ ਖਤਮ ਕੀਤੇ ਗਏ ਸੀ ਬਹਾਲ ਕਰਤੇ, ਔਰ ਉਹਦਾ ਸਮਰਥਨ ਕਰਨ ਵਾਲੇ 2 ਜਿਹੜੇ ਪਲੇਟਫਾਰਮਾਂ ਨੂੰ ਪੈਸੇ ਲੈਣ ਦੀ ਇਜਾਜ਼ਤ ਜਿਹੜੀ ਵੀ ਉਹ ਦੇ ਦਿੱਤੀ। ਜਿਹਦੇ ਤੋਂ ਇਹ ਸਵਾਲ ਜਿਹੜੇ ਵੀ ਉਹ ਖੜੇ ਹੋ ਗਏ ਕਿ ਜਿਹੜੀ ਨਿਰਪੱਖਤਾ ਹੈ ਕਿ ਉਹ ਇੱਥੇ ਵੀ ਨਹੀਂ ਹੈਗੀ, ਔਰ ਜਿਹੜੇ ਸਿਆਸੀ ਲੋਕ ਨੇ ਉਹਨਾਂ ਦਾ ਗਲਬਾ ਇਸ ਜਗ੍ਹਾ ਦੇ ਉੱਤੇ ਵੀ ਕਿੰਨਾ ਜਿਹੜਾ ਵੀ ਆ ਗਿਆ। ਇਹਦਾ ਇੱਕ ਅਹਿਮ ਪੱਖ ਹੈ ਦੇਖਣ ਵਾਲਾ। ਬਿਲਕੁਲ ਜੀ, ਇਹ ਵੱਡੇ ਲੋਕ ਆ, ਫਿਰ ਵੱਡੇ ਹੀ ਕੰਮ ਕਰਦੇ ਆ ਇਹ। ਤੇ ਅੱਗੇ ਇੱਕ ਕ੍ਰਿਕਟ ਖਿਡਾਰੀ ਦੀ ਜੇ ਗੱਲ ਕਰੀਏ ਤੇ ਉਸਦੇ ਰਿਸ਼ਤੇਦਾਰਾਂ ਤੇ ਅਟੈਕ ਹੋਇਆ ਸੀ, ਉਸ ਨੂੰ ਵੀ ਮੁੱਖ ਮੰਤਰੀ ਦੀ ਸਿਫਾਰਿਸ਼ ਪਾਉਣੀ ਪਈ ਆ ਕੇਸ ਲਈ। ਦੇਖੋ ਇਹ ਕਈ ਪੱਖਾਂ ਤੋਂ ਬੜਾ ਜਿਹੜਾ ਵੀ ਇੱਕ ਅਹਿਮ ਇਹ ਕੇਸ ਹੈ। ਇਸ ਕਰਕੇ ਅਹਿਮ ਹੈ ਕਿ ਇੱਕ ਤਾਂ ਕੋਵਿਡ ਤੋਂ ਬਾਅਦ ਜਿਹੜੀਆਂ ਲੁੱਟਾਂ ਖਸੁੱਟਾਂ ਨੇ ਜੀ ਉਹ ਬਹੁਤ ਜ਼ਿਆਦਾ ਇੱਥੇ ਵੱਧ ਗਈਆਂ ਨੇ ਜੀ ਪੰਜਾਬ ਦੇ ਵਿੱਚ ਥਾਂ ਦੇ ਉੱਤੇ। ਔਰ ਜਦੋਂ ਜਿਹੜੀਆਂ ਇਹ ਲੁੱਟਾਂ ਖਸੁੱਟਾਂ ਵੱਧ ਗਈਆਂ ਤੇ ਬਿਨਾਂ ਕਿਸੇ ਸ਼ੱਕ ਦੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਜੀ ਉਹਦਾ ਅਸਰ ਤਾਂ ਉਹਦੇ ਉੱਤੇ ਪੈ ਰਿਹਾ। ਇਹ ਮਾਮਲਾ ਪੰਜਾਬ ਦੇ ਸ਼ਹਿਰ ਜਿਹੜਾ ਪਠਾਨਕੋਟ ਡਿਸਟ੍ਰਿਕਟ ਦੇ ਨਾਲ ਜੁੜਿਆ ਹੋਇਆ ਹੈ। ਇੱਥੇ ਜਿਹੜਾ ਜੀ ਲੁੱਟ ਖੋਹ ਹੋਈ ਔਰ ਲੁਟੇਰੇ ਜਿਹੜੇ ਸੀਗੇ ਉਹਨਾਂ ਨੇ ਇੱਕ ਪਰਿਵਾਰ ਦੇ ਜਿਹੜੇ ਜੀ ਸੀਗੇ ਉਹਨਾਂ ਦੇ ਉੱਤੇ ਅਟੈਕ ਕੀਤਾ ਜੀ, ਲੁੱਟ ਖੋਹ ਕਰਨ ਦੇ ਮਨਸ਼ੇ ਦੇ ਨਾਲ। ਔਰ ਇਹਦੇ ਵਿੱਚ ਜਿਹੜਾ ਘਰ ਦਾ ਜੀ ਸੀਗਾ ਉਹਦੀ ਜਿਹੜੀ ਉਹ ਮੌਤ ਹੋ ਗਈ। ਮੁੜ ਕੇ ਜਿਹੜਾ ਜੀ ਉਹਦੇ ਜਿਹੜਾ ਮੁੰਡਾ ਸੀਗਾ ਉਹਦੀ ਵੀ ਮੌਤ ਹੋ ਗਈ ਹਸਪੀਟਲ ਦੇ ਵਿੱਚ। ਜਦੋਂ ਇਹ 2 ਡੈਥ ਹੋ ਗਈਆਂ ਤਾਂ ਉਸ ਤੋਂ ਬਾਅਦ ਹੁਣ ਪਿਛਲੇ ਦਿਨਾਂ ਦੇ ਵਿੱਚ ਹੀ ਸੰਨਿਆਸ ਲਿਆ ਕ੍ਰਿਕਟਰ ਨੇ ਸੁਰੇਸ਼ ਰੈਣਾ, ਉਹਨੂੰ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਪਿਆ ਜੀ, ਤੁਸੀਂ ਦੇਖੋ। ਔਰ ਉਹਨੇ ਨਾਲ ਜਿਹੜਾ ਸੀਗਾ ਇਹ ਅਟੈਚ ਕੀਤਾ ਮੁੱਖ ਮੰਤਰੀ ਹੋਰਾਂ ਨੂੰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ। ਇਹ ਗੱਲ ਕਹੀ ਕਿ ਉਹਦੇ ਟੱਬਰ ਉਹਦੇ ਭੂਆ ਫੁੱਫੜ ਦੇ ਘਰ ਦੇ ਉੱਤੇ ਅਟੈਕ ਹੋ ਗਿਆ, 2 ਜਾਨਾਂ ਜਿਹੜੀਆਂ ਦੀ ਉਹ ਚਲੇ ਗਈਆਂ,
ਪੁਲਿਸ ਇਸ ਮਾਮਲੇ ਦੇ ਵਿੱਚ ਕੁਝ ਵੀ ਨਹੀਂ ਜਿਹੜਾ ਜੀ ਉਹ ਕਰ ਰਹੀ। ਜਦੋਂ ਇਹ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਜੀ ਉਹਨੇ ਨਾਲ ਅਟੈਚ ਕੀਤਾ ਮੁੱਖ ਮੰਤਰੀ ਹੋਰਾਂ ਨੂੰ, ਤੇ ਬਿਨਾਂ ਕਿਸੇ ਸ਼ੱਕ ਦੇ ਰੌਲਾ ਪੈ ਗਿਆ। ਫਿਰ ਮੁੱਖ ਮੰਤਰੀ ਹੋਰਾਂ ਦਾ ਵੀ ਟਵੀਟ ਇਸ ਮਾਮਲੇ ਦੇ ਉੱਤੇ ਆ ਗਿਆ ਕਿ ਮੈਂ ਪੁਲਿਸ ਨੂੰ ਕਹਿ ਦਿੱਤਾ, ਤੇ SIT ਵੀ ਜਿਹੜੀ ਜੀ ਉਹ ਬਣ ਗਈ ਨਾਲ ਦੀ ਨਾਲ। ਇਹ ਜਿਹੜਾ ਅਸ਼ੋਕ ਕੁਮਾਰ ਸੀਗਾ ਜਿੱਥੇ ਅਟੈਕ ਹੋਇਆ, ਇਹਦੇ ਸਿਰ ਦੇ ਵਿੱਚ ਟੱਕ ਜਿਹੜੇ ਜੀ ਉਹ ਮਾਰੇ, ਬੜੀ ਬੇਰਹਿਮੀ ਦੇ ਨਾਲ ਲੁਟੇਰਿਆਂ ਨੇ ਇਸ ਟੱਬਰ ਦੇ ਉੱਤੇ ਜਿਹੜਾ ਜੀ ਉਹ ਅਟੈਕ ਕੀਤਾ। ਉਹਦੀ ਡੈਥ ਹੋ ਗਈ। ਪਰਿਵਾਰ ਦੇ 4 ਜੀ ਹੋਰ ਜ਼ਖਮੀ ਹੋ ਗਏ। ਉਹਦਾ ਜਿਹੜਾ ਮੁੰਡਾ ਸੀਗਾ 32 ਵਰਿਆਂ ਦਾ ਕੌਸ਼ਲ ਕੁਮਾਰ, ਉਹਦੇ ਵੀ ਕੱਲ ਜਿਹੜੀ ਜੀ ਉਹ ਡੈਥ ਹੋ ਗਈ। ਉਸ ਤੋਂ ਬਾਅਦ ਉਹਨੇ ਇਹ ਟਵੀਟ ਜਿਹੜਾ ਸੁਰੇਸ਼ ਰੈਣਾ ਨੇ ਕੀਤਾ। ਅਸ਼ੋਕ ਕੁਮਾਰ ਜਿਹਦੀ ਡੈਥ ਹੋਈ, ਜਿਹੜਾ ਉਹਦਾ ਫੁੱਫੜ ਹੈ ਜੀ, ਉਹਦੀ ਪਤਨੀ ਮਤਲਬ ਕਿ ਭੂਆ ਜਿਹੜੀ ਹੈ ਇਹਦੀ ਸੁਰੇਸ਼ ਰੈਣਾ ਦੀ, ਉਹਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਆ। ਉਹਦਾ ਜਿਹੜਾ ਦੂਜਾ ਬੇਟਾ ਵੀ ਜ਼ਖਮੀ ਆ, ਪਰ ਉਹ ਖਤਰੇ ਤੋਂ ਬਾਹਰ ਹੈ। ਇਹ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਅਸ਼ੋਕ ਦੀ ਜਿਹੜੀ ਮਾਤਾ ਹੈ, ਮਾਂ ਉਹਦੀ ਅਸ਼ੋਕ ਕੁਮਾਰ ਦੀ, ਉਹ ਵੀ ਜ਼ਖਮੀ ਆ। ਮਤਲਬ ਕਿ ਪੂਰੇ ਟੱਬਰ ਦੇ ਉੱਤੇ ਅਟੈਕ ਜਿਹੜਾ ਉਹ ਕੀਤਾ। ਉਹਨੇ ਇਹ ਗੱਲ ਲਿਖੀ ਕਿ ਪੰਜਾਬ ਦੇ ਵਿੱਚ ਮੇਰੇ ਪਰਿਵਾਰ ਦੇ ਨਾਲ ਭਿਆਨਕ ਘਟਨਾ ਵਾਪਰੀ ਆ। ਮੇਰੇ ਫੁੱਫੜ ਨੂੰ ਮੌਤ ਦੇ ਘਾਟ ਉਤਾਰਤਾ। ਭੂਆ ਤੇ ਦੋਨੋਂ ਭਰਾ ਗੰਭੀਰ ਜ਼ਖਮੀ ਨੇ। ਇੱਕ ਭਰਾ ਦੀ ਜਿਹੜੀ ਆ ਜੀ ਉਹ ਮੌਤ ਹੋ ਗਈ। ਉਹਨੇ ਕਿਹਾ ਕਿ ਉਹ ਪੂਰਾ ਪਰਿਵਾਰ ਜ਼ਿੰਦਗੀ ਮੌਤ ਦੇ ਨਾਲ ਲੜ ਰਿਹਾ ਹੈ। ਸਾਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਇਹ ਅਟੈਕ ਕਿਹਨੇ ਕੀਤਾ। ਉਹਨੇ ਇਹ ਗੱਲ ਕਹੀ ਹੈ ਕਿ ਪੰਜਾਬ ਪੁਲਿਸ ਇਸ ਮਾਮਲੇ ਦੀ ਜਿਹੜੀ ਹੈ ਉਹ ਭੋਖ ਕਰੇ। ਔਰ ਉਹਨਾਂ ਨੇ ਜਿਹੜਾ ਜੀ ਇਹ ਕਿਹਾ ਕਿ ਅਪਰਾਧੀ ਬਖਸ਼ੇ ਨਹੀਂ ਜਾਣੇ ਜਿਹੜਾ ਜੀ ਉਹ ਚਾਹੀਦੇ। ਇਸ ਤੋਂ ਬਾਅਦ SIT ਜਿਹੜੀ ਆ ਉਹ ਬਣਾਈ ਗਈ ਆ। ਮਤਲਬ ਕਿ ਜੇ ਤੁਹਾਡੀ ਅਪਰੋਚ ਨਹੀਂ ਹੈਗੀ ਤੇ ਫਿਰ ਇਸ ਤਰ੍ਹਾਂ ਦੀ ਜਿਹੜੀ ਘਟਨਾ ਉਹਨੂੰ ਸ਼ਾਇਦ ਤੁਸੀਂ ਇਹ ਕਹਿ ਲਓ ਕਿ ਉਹਦੇ ਉੱਤੇ ਬਹੁਤੀ ਕਾਰਵਾਈ ਨਾ ਹੋਵੇ। ਹੁਣ ਇਹ ਕਹਿ ਦਿੱਤਾ ਗਿਆ ਕਿ ਇਹ ਕਾਲਾ ਕੱਛਾ ਗਰੋਹ ਦੇ 4 ਮੈਂਬਰ ਨੇ ਜਿਨ੍ਹਾਂ ਨੇ ਇਹ ਕਾਰਾ ਕੀਤਾ। ਇੰਨੇ ਵਰਿਆਂ ਤੋਂ ਬਾਅਦ ਕਾਲਾ ਕੱਛਾ ਗਰੋਹ ਕਿੱਥੋਂ ਜਿਹੜਾ ਜੀ ਉਹ ਆ ਗਿਆ? ਕਿਉਂਕਿ ਜਦੋਂ ਕਾਲੇ ਕੱਛਿਆਂ ਵਾਲੇ ਚਰਚਿਤ ਸੀਗੇ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਕੇਸ ਜਿਹੜੇ ਜੀ ਉਹ ਕਾਲੇ ਕੱਛਿਆਂ ਵਾਲਿਆਂ ਦੇ ਖਾਤੇ ਪਾ ਦਿੱਤੇ ਗਏ ਸੀਗੇ। ਇਹ ਕਿਹਾ ਜਾ ਰਿਹਾ ਹੈ ਕਿ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਜਿਹੜਾ ਉਹਦਾ ਵੀ ਸਹਿਯੋਗ ਹੁਣ ਲਿਆ ਜਾ ਰਿਹਾ। ਛਾਪੇ ਮਾਰੇ ਜਾ ਰਹੇ ਨੇ। 35 ਦੇ ਕਰੀਬ ਇਹ ਕਿਹਾ ਜਾ ਰਿਹਾ ਕਿ ਸ਼ੱਕ ਦੇ ਘੇਰੇ ਦੇ ਵਿੱਚ ਨੇ ਬੰਦੇ, ਜਿਹੜੇ ਗੁਰਦਾਸਪੁਰ, ਤਰਨਤਾਰਨ ਤੇ ਅੰਮ੍ਰਿਤਸਰ ਦੇ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਜਿਹੜਾ ਜੀ ਉਹ ਅੰਜਾਮ ਦਿੰਦੇ ਨੇ। ਉਹਨਾਂ ਦੇ ਕੋਲੇ ਕੰਮ ਕਰਦੇ ਜਿਹੜੇ ਮਜ਼ਦੂਰ ਨੇ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਇਹ ਨਹੀਂ ਪਤਾ ਕਿ ਕਾਲੇ ਕੱਛਿਆਂ ਵਾਲੇ ਜਿਹੜੇ ਜੀ ਇਹ ਉਹਨਾਂ ਦੀ ਵਾਪਸੀ ਹੋ ਗਈ ਹੈ ਜਾਂ ਪੁਲਿਸ ਦੀਆਂ ਫਾਈਲਾਂ ਦੇ ਵਿੱਚ ਉਹਨਾਂ ਦੀ ਵਾਪਸੀ ਹੋਈ। ਕਿਤੇ ਤਾਂ ਹੋਈ ਹੈ। ਤੇ ਅੱਗੇ ਗੱਲ ਕਰਦੇ ਹਾਂ ਵਜੀਫੇ ਘੁਟਾਲੇ ਦੀ। ਉਸ ਦੇ ਕਰਕੇ ਵੀ ਬਹੁਤ ਹਫੜਾ ਦਫੜੀ ਮਚੀ ਹੋਈ ਹੈ। ਧਰਮ ਸੂਤੀ ਘੇਰਾਬੰਦੀ ਬਿਲਕੁਲ ਜੀ। ਐਕਚੁਅਲੀ ਜਿਹੜਾ ਨਾਮ ਤਾਂ ਸਾਧੂ ਆ, ਸਾਧੂਆਂ ਵਾਲੀ ਕੋਈ ਗੱਲ ਤਾਂ ਹੈ ਨਹੀਂ ਗੀ। ਜਿਹੜੀ ਇਹ ਘੇਰਾਬੰਦੀ ਹੈ ਜੀ, ਇਹਦੀ ਵਿਰੋਧੀ ਧਿਰਾਂ ਜਿਹੜੀਆਂ ਦੀ ਉਹ ਘੇਰ ਰਹੀਆਂ ਨੇ। ਮੁੱਖ ਮੰਤਰੀ ਹੋਰਾਂ ਦੀ ਵੀ ਸਥਿਤੀ ਜਿਹੜੀ ਆਉਂਦੇ ਦਿਨਾਂ 'ਚ ਇਹੋ ਜਿਹੀ ਬਣ ਜਾਣੀ ਹੈ ਜੀ। ਮਤਲਬ ਕਿ ਉਹ ਕਹਿੰਦੇ ਨੇ ਕਿ ਸੱਪ ਦੇ ਮੂੰਹ 'ਚ ਕੋਹੜ ਕਿਰਲੀ ਖਾਵੇ ਤੇ ਕੋਹੜ ਆ ਛੱਡੇ ਤੇ ਸਰਾਪ ਆ, ਉਹੋ ਜਿਹੀ ਬਣ ਜਾਣੀ ਵੀ ਕੱਢਣ ਕੇ ਰੱਖਣ। ਕੱਢਣਾ ਪੈਣਾ ਜੇ ਉਹਦੇ ਹਾਲਾਤ ਜਿਹੜੇ ਉਹ ਬਣਦੇ ਤੁਰੇ ਜਾ ਰਹੇ ਨੇ। ਅਜੇ ਤਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਦਬਕੇ ਮਾਰੀ ਜਾਂਦੇ ਆ, ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ, ਚਾਹੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ। ਪਰ ਦੂਜੇ ਪਾਸੇ ਇਹ ਆ ਕਿ ਸਮੁੱਚੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜਾ ਜੀ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਰਥੀ ਜਿਹੜੀ ਆ ਉਹ ਫੂਕੀ ਆ ਪੰਜਾਬ ਸਰਕਾਰ ਦੀ। ਧਰਮਸੋਤ ਨੂੰ ਮੰਤਰੀ ਮੰਡਲ ਦੇ ਵਿੱਚੋਂ ਬਰਖਾਸਤ ਕਰਨ ਦੀ ਮੰਗ ਜਿਹੜੀ ਆ ਉਹ ਕੀਤੀ ਆ। ਇਹਦਾ ਇੱਕ ਵੱਡਾ ਕਾਰਨ ਹੈ। ਵੱਡਾ ਕਾਰਨ ਇਹ ਆ ਕਿ ਇਹ ਜਿਹੜਾ ਵਜ਼ੀਫਾ ਹੈ ਇਹ ਦਲਿਤ ਭਾਈਚਾਰੇ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਜਿਹੜਾ ਹੜੱਪਿਆ ਗਿਆ। ਤੇ ਦਲਿਤ ਭਾਈਚਾਰੇ ਦਾ ਬਹੁਤ ਵੱਡਾ ਵੋਟ ਬੈਂਕ ਹੈ ਪੰਜਾਬ ਦੇ ਵਿੱਚ। ਇਹਨੂੰ ਲੈ ਕੇ ਕਿਉਂਕਿ ਕਾਂਗਰਸ ਦਾ ਇੱਕ ਵਾਰੀ ਕਾਂਗਰਸ ਦੇ ਕੋਲੋਂ ਇਹ ਵੋਟ ਬੈਂਕ ਖੁੱਸ ਗਿਆ ਜਦੋਂ ਚੌਧਰੀ ਜਗਜੀਤ ਸਿੰਘ ਹੋਰਾਂ ਦੇ ਉੱਤੇ ਕਈ ਕਿਸਮ ਦੇ ਇਲਜ਼ਾਮ ਜਿਹੜੇ ਉਹ ਲੱਗੇ ਸੀ। 10 ਸਾਲ ਤਕਰੀਬਨ ਜਿਹੜਾ ਵੋਟ ਬੈਂਕ ਸੀ ਇਹ ਕਾਂਗਰਸ ਤੋਂ ਨਾਰਾਜ਼ ਰਿਹਾ। ਜਦੋਂ 2002 ਤੋਂ 7 ਤੱਕ ਜਿਹੜੀ ਕਾਂਗਰਸ ਦੀ ਸਰਕਾਰ ਸੀ, 7 ਦੇ ਵਿੱਚ ਚੋਣਾਂ ਹੋਈਆਂ, ਦੁਆਬੇ ਦੇ ਵਿੱਚ ਮੂੰਹ ਦੀ ਖਾਣੀ ਪੈ ਗਈ ਜਿਹੜੀ ਕਾਂਗਰਸ ਨੂੰ। ਉਦੋਂ ਬਾਅਦ ਜਦੋਂ ਜਿਹੜੀਆਂ 12 ਦੇ ਵਿੱਚ ਚੋਣਾਂ ਹੋਈਆਂ, ਇਹ ਦਲਿਤ ਵੋਟ ਬੈਂਕ ਉਦੋਂ ਬਾਅਦ ਵੀ ਕਾਂਗਰਸ ਕੋਲ ਨਾ ਪਰਤਿਆ। ਹੁਣ ਕਿਉਂਕਿ ਇਹ ਡਾਇਰੈਕਟਲੀ ਜਿਹੜਾ ਜੀ ਉਹ ਦਲਿਤ ਵਿਦਿਆਰਥੀਆਂ ਦੇ ਨਾਲ ਜੁੜਿਆ ਹੋਇਆ ਮਾਮਲਾ, ਤੇ ਉਹਨੂੰ ਭੁਲਾਉਣ ਦੇ ਚੱਕਰ ਦੇ ਵਿੱਚ ਵਿਰੋਧੀ ਧਿਰਾਂ ਵੀ ਨੇ ਜੀ। ਜਿਹੜਾ ਅਕਾਲੀ ਦਲ ਬਾਦਲ ਹੈ ਉਹਨੇ ਕੇਂਦਰ ਤੱਕ ਪਹੁੰਚ ਕੀਤੀ ਹੈ। ਔਰ ਜਿਹੜੇ ਸੋਮ ਪ੍ਰਕਾਸ਼ ਨੇ ਤੇ ਜਿਹੜੇ ਪੰਜਾਬ ਤੋਂ ਮਿਨਿਸਟਰ ਨੇ, ਹੁਸ਼ਿਆਰਪੁਰ ਤੋਂ MP ਨੇ,
ਉਹਨਾਂ ਨੇ ਜਿਹੜਾ ਜੀ ਇਹ ਵਜ਼ੀਫਾ ਘੁਟਾਲੇ ਦੇ ਵਾਸਤੇ ਕੇਂਦਰੀ ਜਿਹੜੇ ਮੰਤਰੀ ਨੇ ਉਹਨਾਂ ਕੋਲੇ, ਕਿਉਂਕਿ ਪੈਸਾ ਕੇਂਦਰ ਦਾ 63 ਕਰੋੜ ਰੁਪਏ ਦਾ ਇਹ ਵਜ਼ੀਫਾ ਘੁਟਾਲਾ ਜਿਹੜਾ ਜੀ ਉਹਦੇ ਨਾਲ ਸਾਧੂ ਸਿੰਘ ਧਰਮਸੋਤ ਤੇ ਜਿਹੜਾ ਜੀ ਉਹਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ। ਸਾਧੂ ਸਿੰਘ ਧਰਮਸੋਤ ਨੇ ਆਪਣੀਆਂ ਜਿਹੜੀਆਂ ਸਰਗਰਮੀਆਂ ਉਹ ਸੀਮਿਤ ਕਰਤੀਆਂ ਨੇ। ਉਹ ਕਿਸੇ ਦਾ ਫੋਨ ਦਾ ਹੁਣ ਆਂਸਰ ਜਿਹੜਾ ਜੀ ਨਹੀਂ ਦੇ ਰਿਹਾ। ਕੱਲ ਉਹਨੇ ਇੱਕ ਬਿਆਨ ਜਾਰੀ ਜ਼ਰੂਰ ਕੀਤਾ ਸੀਗਾ, ਉਹਨੇ ਇਹ ਗੱਲ ਕਹੀ ਸੀ ਕਿ ਜਿਹੜੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਆ ਜਿਹੜੀਆਂ ਬਦਲੀਆਂ ਤੇ ਤਰੱਕੀਆਂ ਦੇ ਮਾਮਲੇ ਦੇ ਵਿੱਚ ਉਹਨੂੰ ਘਸੀਟ ਰਹੀ ਆ। ਇਹ ਬਿਲਕੁਲ ਝੂਠੇ ਬੇਬੁਨਿਆਦ ਦੋਸ਼ ਨੇ। ਪਰ ਇਸ ਘੁਟਾਲੇ ਦੇ ਬਾਰੇ 63 ਕਰੋੜ ਵਾਲੇ ਘੁਟਾਲੇ ਦੇ ਬਾਰੇ ਦੇ ਵਿੱਚ ਉਹਨੇ ਕੁਛ ਨਹੀਂ ਜਿਹੜਾ ਜੀ ਉਹ ਕਿਹਾ। ਜਿਹੜੀ ਜਾਂਚ ਕਰਕੇ ਦਿੱਤੀ ਸੀ IAS ਆਫੀਸਰ ਨੇ, ਉਹਦੀ ਕਾਪੀ ਮੇਰੇ ਕੋਲ ਵੀ ਜਿਹੜਾ ਦੀ ਉਹ ਮੌਜੂਦ ਆ। ਲੰਮੀ ਚੌੜੀ ਇਹ ਜਾਂਚ ਹੈ, ਕੱਲੇ ਕੱਲੇ ਜ਼ਿਲ੍ਹੇ ਦਾ ਉਹਦੇ ਵਿੱਚ ਜ਼ਿਕਰ ਹੈ ਕਿ ਕਿੱਥੇ ਕਿਹੜੇ ਜਗ੍ਹਾ ਦੇ ਉੱਤੇ ਇਹ ਫੰਡ ਦਿੱਤੇ ਗਏ ਨੇ। ਕੁਝ ਥਾਵਾਂ ਦੇ ਉੱਤੇ ਉਹ ਹੈ ਹੀ ਨਹੀਂ, ਕਾਗਜ਼ਾਂ ਦੇ ਵਿੱਚ ਖੜੇ ਜਿਹੜਾ ਦੀ ਉਹ ਕੀਤੇ ਗਏ ਆ। ਜੇ ਇਸ ਮਾਮਲੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਦੇਰੀ ਕਰਦੇ ਆ, ਹਾਲਾਂਕਿ ਤੁਸੀਂ ਦੇਖੋ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੇਂਦਰ ਦੇ ਜਿਹੜਾ ਮੰਤਰਾਲਾ ਉਹਦੇ ਵੱਲੋਂ ਜਾਂਚ ਆਰੰਭੇ ਜਾਣ ਦੀ ਗੱਲ ਜਦੋਂ ਕਹੀ ਹੈ ਤੇ ਉਹ ਕਹਿੰਦੇ ਜੀ ਇਹ ਰਾਜਾਂ ਦੇ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਹੈ ਸਿੱਧੀ ਸਿੱਧੀ ਕੇਂਦਰ ਦੀ। ਫੰਡਸ ਕੇਂਦਰ ਦੇ ਨੇ, ਮੰਤਰੀ ਤੁਹਾਡਾ ਹੜਪ ਗਿਆ। ਜੇ ਹੁਣ ਤੁਸੀਂ ਉਹ ਫੰਡਸ ਜਿਹੜੇ ਨੇ ਉਹ ਖਾਣ ਦੇ ਦੋਸ਼ ਦੇ ਵਿੱਚ ਤੁਸੀਂ ਜਾਂਚ ਕਰਵਾ ਲਈ, ਉਹ ਜਾਂਚ ਨੂੰ ਆਧਾਰ ਬਣਾ ਕੇ ਕਿਉਂ ਨਹੀਂ ਇਹ ਮੰਤਰੀ ਕੱਢਿਆ ਜਾ ਸਕਦਾ ਜੀ? ਇੱਕ ਜਾਂਚ ਕਰਵਾ ਕੇ ਤੁਸੀਂ ਚੀਫ ਸੈਕਟਰੀ ਨੂੰ ਅੱਗੋਂ ਜਿਹੜੀ ਜੀ ਉਹ ਜਾਂਚ ਦੇਤੀ। ਇਹ ਤਾਂ ਕੋ ਵੀ ਇਹ ਰਾਜਾਂ ਦੇ ਵਿੱਚ ਦਖਲ ਅੰਦਾਜ਼ੀ ਹੈ। ਜੇ ਰਾਜ ਨਹੀਂ ਕਰੂਗਾ ਕਾਰਵਾਈ ਤਾਂ ਬਿਨਾਂ ਕਿਸੇ ਸ਼ੱਕ ਦੇ ਕੇਂਦਰੀ ਮੰਤਰਾਲਾ ਤਾਂ ਉਹ ਕਾਰਵਾਈ ਕਰੂਗਾ। ਉਹ ਚਾਹੇ ਤੁਸੀਂ ਇਹਨੂੰ ਇਹ ਕਹਿ ਲਓ ਕਿ ਉਹ ਵਿਰੋਧੀ ਧਿਰਾਂ ਦੇ ਵਿੱਚੋਂ ਨੇ, ਚਾਹੇ ਤੁਸੀਂ ਕੁਛ ਵੀ ਜਿਹੜਾ ਦੀ ਉਹ ਕਹਿ ਲਓ, ਉਹ ਤਾਂ ਕਾਰਵਾਈ ਜਿਹੜੀ ਉਹ ਕਰੂਗਾ। ਸਾਧੂ ਦੇ ਉੱਤੇ ਜਿਹੜਾ ਇਹ ਸ਼ਿਕੰਜਾ ਹੈ ਉਹ ਤੇਜ਼ੀ ਦੇ ਨਾਲ ਟਾਈਟ ਹੋ ਰਿਹਾ। ਜੇ ਅਗਲੇ 8-10 ਦਿਨਾਂ ਦੇ ਵਿੱਚ ਸਾਧੂ ਧਰਮਸੋਤ ਨੂੰ ਜਿਹੜਾ ਦੀ ਮੰਤਰੀ ਮੰਡਲ ਚੋਂ ਨਹੀਂ ਕੱਢਿਆ ਜਾਂਦਾ ਤੇ ਜਦੋਂ ਕੇਂਦਰ ਦੀ ਜਾਂਚ ਏਜੰਸੀ ਜਿਹੜੀ ਹੈ ਜੀ ਉਹ ਆਉਣ ਵਾਲੀ ਤੇ ਉਹ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਜਿਹੜੀਆਂ ਦੀ ਉਹ ਵਧਾ ਦੂਗੀ। ਵੈਸੇ ਜੇ ਹੋ ਜੇ ਇਹ ਜਾਂਚ ਤਾਂ ਬਹੁਤ ਚੰਗੀ ਆ ਕੇਂਦਰੀ ਏਜੰਸੀ ਦੇ ਵੱਲੋਂ, ਪਰ 15 ਤੇ 17 ਦੇ ਵਿਚਾਲੇ ਵੀ ਇਸੇ ਤਰ੍ਹਾਂ ਦਾ ਘੁਟਾਲਾ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਵੀ ਹੋਇਆ ਸੀਗਾ ਜੀ। ਉਦੋਂ ਵੀ ਏਦਾਂ ਹੀ ਇਹ ਵਜ਼ੀਫੇ ਜਿਹੜੇ ਉਹ ਹੜੱਪੇ ਗਏ ਸੀਗੇ। ਲੋਕਾਂ ਦੇ ਵਾਸਤੇ ਤਾਂ ਆਉਂਦਾ, ਪਰ ਸਵਾਲ ਇਹ ਹੈ ਕਿ ਇਹਨਾਂ ਦੇ ਢਿੱਡ ਏਡੇ ਏਡੇ ਵੱਡੇ ਆ ਜਿਹੜੇ ਭਰਤੀ। ਬਿਲਕੁਲ ਜੀ। ਤੇ ਵੈਸੇ ਤੇ ਦਸਮ ਗ੍ਰੰਥ ਦੀ ਗੱਲ ਕਰਨ ਤੇ ਹਜੇ ਪਾਬੰਦੀ ਹੈਗੀ ਆ ਕਿ ਜਦ ਤੱਕ ਡਿਸਾਈਡ ਨਹੀਂ ਹੁੰਦਾ ਗੱਲ ਨਾ ਕੀਤੀ ਜਾਵੇ। ਪਰ ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਦਸਮ ਗ੍ਰੰਥ ਦੀ ਕਥਾ ਸ਼ੁਰੂ ਹੋਣ ਵਾਲੀ ਹੈ। ਉਹ ਬਿਲਕੁਲ ਜੀ ਹੋ ਰਹੀ ਹੈ। ਇਹ ਤੁਸੀਂ ਦੇਖੋ ਕਿ ਜੋ ਕੁਛ ਆ ਪਿਛਲੇ ਦਿਨਾਂ ਤੋਂ ਜਿਹੜਾ ਉਹ ਚੱਲ ਰਿਹਾ, ਇਕਬਾਲ ਸਿੰਘ ਹੋਰਾਂ ਦਾ ਬਿਆਨ ਜਿਹੜਾ ਸੀਗਾ ਉਸ ਮਾਮਲੇ ਦੇ ਉੱਤੇ ਅਕਾਲ ਤਖਤ ਦੇ ਜਥੇਦਾਰ ਨੇ ਚੁੱਪ ਵੱਟ ਲਈ, ਇਹ ਕਹਿ ਕੇ ਕਿ ਅਸੀਂ ਉਹਨਾਂ ਦੇ ਬਿਆਨ ਨਾਲ ਸਹਿਮਤ ਨਹੀਂ। ਇਹ ਇੱਥੋਂ ਤੱਕ ਤਾਂ ਸੀਮਤ ਨਹੀਂ ਸੀ। ਪ੍ਰਧਾਨ ਮੰਤਰੀ ਹੋਰਾਂ ਨੇ ਜਦੋਂ ਗੋਬਿੰਦ ਰਾਮਾਇਣ ਦੀ ਗੱਲ ਜਿਹੜੀ ਦੀ ਉਹ ਕਰਤੀ, ਉਸ ਮਾਮਲੇ ਦੇ ਉੱਤੇ ਨਾ ਅਕਾਲੀ ਦਲ ਬਾਦਲ ਕੋਈ ਬੋਲਿਆ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਲ ਰਹੀ ਹੈ, ਨਾ ਅਕਾਲ ਤਖਤ ਦੇ ਜਥੇਦਾਰ ਕੁਛ ਬੋਲੇ ਨੇ। ਬੋਲਣਗੇ ਕੀ? ਜਿਹੜੇ ਗ੍ਰੰਥਾਂ ਦਾ ਜ਼ਿਕਰ ਇਕਬਾਲ ਸਿੰਘ ਨੇ ਕੀਤਾ ਉਹ ਲੈ ਕੇ ਬੈਠਾ ਸਾਰੇ ਇੱਕ ਜਗ੍ਹਾ ਦੇ ਉੱਤੇ। ਉਹ ਕਹਿੰਦਾ ਆਹ ਚੱਕੋ, ਇਹਦੇ ਵਿੱਚ ਲਿਖਿਆ ਹੋਇਆ, ਇਹਨਾਂ ਨੇ ਛਾਪੇ ਜੀ, ਟਕਸਾਲ ਨੇ ਛਾਪੇ ਹੋਏ ਆ ਉਹ ਗ੍ਰੰਥ, ਕਹਿੰਦੇ ਇਹਦੇ ਵਿੱਚੋਂ ਆ। ਹੁਣ ਉਹਦੇ ਤੇ ਤੁਸੀਂ ਕਰੋਗੇ ਕੀ ਜੀ? ਇਹਨਾਂ ਮਾਮਲਿਆਂ ਦੇ ਉੱਤੇ ਤੁਸੀਂ ਜਵਾਬਦੇਹੀ ਜਿਹੜੀ ਹੈ ਜੀ, ਜੇ ਕੱਲ ਨੂੰ ਕਿਸੇ ਨੂੰ ਜਵਾਬ ਦੇਣਾ ਹੋਵੇ, ਇਕਬਾਲ ਸਿੰਘ ਨੂੰ ਜਵਾਬ ਦੇਣਾ ਹੋਵੇ, ਪ੍ਰਧਾਨ ਮੰਤਰੀ ਹੋਰਾਂ ਨੂੰ ਦੇਣਾ ਹੋਵੇ, ਤੁਸੀਂ ਕਿਹੜੇ ਤਰੀਕੇ ਨਾਲ ਦਿਓ? ਅਗਲੇ ਕਹਿਣਗੇ ਆਹ ਹਵਾਲੇ ਪਏ ਆ, ਇਹਨਾਂ ਦੇ ਉੱਤੇ ਪਹਿਲਾਂ ਤੁਸੀਂ ਕਦੀ ਜਿਹੜੀ ਜੀ ਉਹ ਗੱਲ ਕੀਤੀ ਨਹੀਂ ਗੀ, ਅਸੀਂ ਤਾਂ ਇੱਥੋਂ ਹਵਾਲਾ ਦਿੱਤਾ। ਕਿਉਂਕਿ ਜੇ ਪ੍ਰਧਾਨ ਮੰਤਰੀ ਹੋਰਾਂ ਨੇ ਵੀ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕੀਤੀ ਤਾਂ ਕਿਸੇ ਨੇ ਉਹ ਬਣਾ ਕੇ ਤਾਂ ਦਿੱਤਾ ਹੁੰਦਾ ਨਾ ਉਸ ਭਾਸ਼ਣ ਦੇ ਉੱਤੇ। ਆਫਟਰ ਆਲ ਕੁਛ ਵਰਕ ਤਾਂ ਕੀਤਾ ਜਾਂਦਾ ਕਿ ਇਹ ਜੇ ਹਵਾਲਾ ਦੇ ਰਹੇ ਹੋ ਤੇ ਇਹ ਹਵਾਲਾ ਤੁਸੀਂ ਕਿੱਥੋਂ ਜਿਹੜਾ ਜੀ ਉਹ ਲਿਆ। 6ਵੇਂ ਮਹੀਨੇ ਦੀ 6 ਤਰੀਕ ਨੂੰ 2008 ਦੇ ਵਿੱਚ ਅਕਾਲ ਤਖਤ ਦੇ ਉੱਤੋਂ ਇੱਕ ਜਿਹੜਾ ਜੀ ਉਹ ਗੁਰਮਤਾ ਜਿਹੜਾ ਉਹ ਕੀਤਾ ਗਿਆ ਸੀ। ਜੋਗਿੰਦਰ ਸਿੰਘ ਹੁਰੀ ਉਦੋਂ ਅਕਾਲ ਤਖਤ ਦੇ ਜਥੇਦਾਰ ਹੁੰਦੇ ਸਨ, ਜਿਨ੍ਹਾਂ ਨੇ ਬਹੁਤ ਵੇਦ ਪੜ੍ਹੇ ਆ, ਜਿਹਦੇ ਕਰਕੇ ਉਹਨਾਂ ਦੇ ਨਾਮ ਦੇ ਨਾਲ ਵੇਦਾਂਤੀ ਵੀ ਜਿਹੜਾ ਜੀ ਉਹ ਲੱਗਦਾ। ਉਹਦੇ ਵਿੱਚ ਇਹ ਗੱਲ ਜਿਹੜੀ ਕਹੀ ਗਈ ਸੀ ਕਿ ਇਹ ਕਿਉਂਕਿ ਇਸ ਮਾਮਲੇ ਦੇ ਉੱਤੇ ਕੰਟਰੋਵਰਸੀ ਜਿਹੜੀ ਹੈ ਜੀ ਉਹ ਚੱਲ ਰਹੀ ਹੈ, ਇਹਦੇ ਉੱਤੇ ਹੋਰ ਵਿਵਾਦ ਜਿਹੜਾ ਜੀ ਉਹ ਨਾ ਖੜਾ ਕੀਤਾ ਜਾਵੇ। ਇਹ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਗ੍ਰੰਥ ਨੂੰ ਮਾਨਤਾ ਨਹੀਂ ਦਿੱਤੀ, ਇਹ ਉਹਦੇ ਵਿੱਚ ਲਾਈਨਾਂ ਨੇ। ਔਰ ਇਹ ਕਿਹਾ ਗਿਆ ਕਿ ਗੁਰਤਾ ਗੱਦੀ ਜਿਹੜੀ ਆ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮਿਲੀ ਆ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ
ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਇਹ 6/6/2008 ਦਾ ਜਿਹੜਾ ਜੀ ਗੁਰਮਤਾ ਹੈ ਅਕਾਲ ਤਖਤ ਤੋਂ ਜਿਹੜਾ ਜਾਰੀ ਹੋਇਆ, ਉਦੋਂ ਦੇ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਹੋਰਾਂ ਦਾ ਉਹ ਜਿਹੜਾ ਜੀ ਉਹ ਸਾਈਡ ਤੇ ਕਰਕੇ ਜਿਹੜੀ ਇੱਥੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ, ਉਹ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਦਸਮ ਗ੍ਰੰਥ ਦੀ ਜਿਹੜੀ ਉਹ ਕਥਾ ਸ਼ੁਰੂ ਜਿਹੜਾ ਜੀ ਉਹ ਕਰਵਾਉਣ ਜਾ ਰਹੀ ਹੈ। ਬਿਨਾਂ ਕਿਸੇ ਸ਼ੱਕ ਦੇ ਇੱਕ ਨਵਾਂ ਵਿਵਾਦ ਜਿਹੜਾ ਜੀ ਉਹ ਖੜਾ ਕੀਤਾ ਜਾ ਰਿਹਾ। ਚੁਫੇਰੇ ਤੋਂ ਕੁਛ ਨਾ ਕੁਛ ਮਾਮਲਾ ਜਿਹੜਾ ਜੀ ਮਤਲਬ ਕਿ ਲਾ ਕੇ ਰੱਖੋ। ਉਦੋਂ ਬਾਅਦ ਜੋ ਕੁਛ ਇਹ ਇਕਬਾਲ ਸਿੰਘ ਹੋਰਾਂ ਦਾ ਬਿਆਨ ਜਾਂ ਜਿਹੜੇ ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜਾ ਕੋਟ ਕੀਤਾ ਸੀਗਾ, ਉਦੋਂ ਬਾਅਦ ਇਹ ਇੱਕ ਹੁਣ ਨਵੀਂ ਕਹਾਣੀ ਜਿਹੜੀ ਜੀ ਉਹ ਤੋੜਨ ਲੱਗੀ ਹੈ। ਬਿਨਾਂ ਕਿਸੇ ਸ਼ੱਕ ਦੇ ਜਿਹੜੀਆਂ ਵੰਡੀਆਂ ਪਹਿਲਾਂ ਹੀ ਬਹੁਤ ਪਈਆਂ ਹੋਈਆਂ ਨੇ, ਉਹਨਾਂ ਦੇ ਵਿੱਚ ਹੋਰ ਜ਼ਿਆਦਾ ਤੁਸੀਂ ਕੱਲ ਇਹ ਵੰਡੀਆਂ ਪਾਉਣ ਵੱਲ ਨੂੰ ਗੱਲ ਤੁਰੂਗੀ। ਬਿਲਕੁਲ ਜੀ, ਵਿਵਾਦ ਚੱਲੂਗਾ, ਕਾਫੀ ਚੱਲੂਗਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਬਲਵਾ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।